ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਵਿਸਾਖੀ ਦਾ ਦਿਨ ਖਾਲਸਾ ਪੰਥ ਦਾ ਸਾਜਨਾ ਦਿਨ ਮਨਾਉਣ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਾਰੀ ਸੰਗਤ ਸਾਰੇ ਇਹ ਪਰਿਵਾਰਕ ਮੈਂਬਰ ਆਪਣੇ ਘਰ ਵਿੱਚ ਪਹੁੰਚੇ ਨੇ। ਤੁਹਾਨੂੰ ਸਾਰਿਆਂ ਨੂੰ ਤੁਹਾਡੇ ਹੀ ਘਰ ਦੇ ਵਿੱਚ ਜੀ ਆਇਆਂ ਨੂੰ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਦਿਨੋਂ ਦਿਨ ਇਹ ਪਰਿਵਾਰ ਨਾ ਬਾਪੂ ਜੀ ਦਾ ਵੱਧਦਾ ਹੀ ਜਾ ਰਿਹਾ ਦਿਨੋਂ ਦਿਨ। ਇਹ ਵੀ ਉਹਦਾ ਸ਼ੁਕਰ ਹੀ ਹੈ, ਉਹਦਾ ਸ਼ੁਕਰਾਨਾ ਹੈ, ਸ਼ੁਕਰਾਨਾ। ਔਰ ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ, ਮੈਂ ਕਿਸੇ ਪਿੰਡ ਦਾ ਸ਼ਹਿਰ ਦਾ ਨਾਮ ਲਵਾਂ, ਕਿਸੇ ਦਾ ਰਹਿ ਜਾਵੇ ਉਹ ਜੱਜਦਾ ਨਹੀਂ। ਮੈਂ ਇੰਨੀ ਕੁ ਬੇਨਤੀ ਕਰ ਸਕਦਾ ਬਾਪੂ ਜੀ ਦੇ ਚਰਨਾਂ ਵਿੱਚ, ਪਿਤਾ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਜਿੱਥੋਂ ਜਿੱਥੋਂ ਵੀ ਇਹ ਪਰਿਵਾਰਕ ਮੈਂਬਰ ਚੱਲ ਕੇ ਆਏ ਨੇ ਨਾ, ਤੁਸੀਂ ਸਾਰਿਆਂ ਦੇ ਨਾਮ ਆਪ ਜਾਣਦੇ ਹੋ ਤੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਵੀ ਲਾਇਓ। ਤੇ ਅੱਜ ਜਿਹੜੀ ਜਿਹੜੀ ਭਾਵਨਾ ਦੇ ਕਰਕੇ ਕੋਈ ਇਸ ਅਸਥਾਨ ਤੇ ਪਹੁੰਚਿਆ, ਹਰੇਕ ਦੀ ਮਨੋ ਕਾਮਨਾ ਤੁਸੀਂ ਆਪ ਹੀ ਪੂਰੀ ਕਰਿਓ। ਸਤਿ ਸ੍ਰੀ ਅਕਾਲ। ਇਹ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋਏ ਔਰ ਮੈਨੂੰ ਬੜਾ ਚਾਅ ਚੜ੍ਹਦਾ ਹੈ। ਜਿਵੇਂ ਮੈਂ ਪਹਿਲੇ ਕਿਹਾ ਨਾ, ਸਵੇਰੇ ਮੁੰਬਈ ਸਾਡਾ ਸਮਾਗਮ ਸੀ, ਨੌਜਵਾਨ ਬੱਚੇ ਬੱਚੀਆਂ ਬਹੁਤ ਸੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਸੰਗਤ ਕਹਿੰਦੀ ਜੀ ਅਸੀਂ ਪਰਿਵਾਰਕ ਮੈਂਬਰ ਹਾਂ। ਮੈਨੂੰ ਬੜੀ ਠੰਡ ਪੈਂਦੀ। ਸ਼ੁਕਰ ਹੈ, ਸ਼ੁਕਰ ਹੈ, ਬਸ ਆਹੀ ਚੀਜ਼ ਚਾਹੀਦੀ ਹੈ, ਆਹੀ ਪਿਆਰ ਚਾਹੀਦਾ। ਤਾਂ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਕਿਸੇ ਨੇ ਇਹ ਸੱਚਾਈ ਕਹੀ, ਕਹਿੰਦੇ ਦਿਲ ਦੇ ਉੱਤੇ ਕਦੀ ਵੀ ਨਾ ਲਓ। ਜੇ ਤੁਹਾਨੂੰ ਕੋਈ ਬੁਰਾ ਕਹਿੰਦਾ, ਕਦੀ ਵੀ ਦਿਲ ਦੇ ਉੱਤੇ ਗੱਲ ਨਾ ਲਾਇਆ ਕਰੋ। ਫਲਾਣੇ ਨੇ ਮੈਨੂੰ ਬੁਰਾ ਕਹਿਤਾ, ਉਹਨੇ ਮੈਨੂੰ ਇਦਾਂ ਕਿਉਂ ਕਿਹਾ। ਕਹਿੰਦੇ ਦਿਲ ਦੇ ਉੱਤੇ ਹਰਗਿਜ਼ ਨਾ ਲਾਓ। ਜੇ ਤੁਹਾਨੂੰ ਕੋਈ ਬੁਰਾ ਕਵੇ, ਕਾਇਨਾਤ ਵਿੱਚ ਕੋਈ ਇੱਕ ਵੀ ਸ਼ਖਸ ਇਹੋ ਜਿਹਾ ਨਹੀਂ ਜਿਹਨੂੰ ਸਾਰੇ ਚੰਗਾ ਕਹਿੰਦੇ ਹੋਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਾਇਨਾਤ ਵਿੱਚ ਇੱਕ ਵੀ ਸ਼ਖਸ ਇਹੋ ਜਿਹਾ ਨਹੀਂ ਜਿਹਨੂੰ ਸਾਰੇ ਕਹਿੰਦੇ ਹੋਣੇ ਚੰਗਾ ਹੈ। ਆਪਣੀ ਤੁਹਾਡੀ ਗੱਲ ਕੀ ਕਰੀਏ, ਕਹਿਣ ਵਾਲਿਆਂ ਨੇ ਤੇ ਗੁਰੂ ਨਾਨਕ ਨੂੰ ਵੀ ਭੂਤਨਾ ਬੇਤਾਲਾ ਕਹਿ ਦਿੱਤਾ। ਕਹਿਣ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਬੁਰੇ ਸ਼ਬਦ ਬੋਲ ਦਿੱਤੇ। ਮਾਰਨ ਵਾਲਿਆਂ ਨੇ ਪਿਆਰਿਓ ਗੁਰੂ ਨਾਨਕ ਨੂੰ ਵੀ ਪੱਥਰ ਮਾਰ ਦਿੱਤੇ। ਫਿਰ ਅਸੀਂ ਤੁਸੀਂ ਕਿਆ ਚੀਜ਼ ਆ? ਦੁਨੀਆ ਦੇ ਉੱਤੇ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਜਿਹਨੂੰ ਸਾਰੇ ਚੰਗਾ ਕਹਿਣ। ਜਿਹੜਾ ਕੋਈ ਜਰਾ ਜਿੰਨਾ ਵੱਧਦਾ, ਲੱਤਾਂ ਖਿੱਚਣ ਵਾਲੇ ਕਿੰਨੇ ਜ਼ਿਆਦਾ ਹੋਰ ਪੈਦਾ ਹੋ ਜਾਂਦੇ ਨੇ। ਇਹਨੂੰ ਬਾਹ ਨਹੀਂ ਵਧਣ ਦੇਣਾ ਹੈ ਜੀ, ਟੈਨਸ਼ਨ ਨਾ ਲਾਓ। ਆ ਜਿਹੜਾ ਆਪਣਾ ਮਾਈਂਡ ਹੈ ਨਾ, ਇਹਨੂੰ ਸੈੱਟ ਰੱਖਿਆ ਕਰੋ। ਸੈੱਟ ਕਿਵੇਂ ਸੈੱਟ ਰੱਖਣਾ? ਨਿਤਨੇਮ ਵਧਾ ਕੇ। ਕਿਵੇਂ ਆਪਣੇ ਮਾਈਂਡ ਨੂੰ ਮੇਕਅਪ ਕਰਕੇ ਰੱਖਣਾ? ਬੰਦਗੀ ਦਾ ਪਹਿਰਾ ਵਧਾ ਕੇ, ਅੰਮ੍ਰਿਤ ਵੇਲੇ ਦਾ ਪਹਿਰਾ ਵਧਾ ਕੇ, ਤੇ ਇਹ ਆਪਣੇ ਅੰਦਰ ਪੱਕਾ ਯਕੀਨ ਰੱਖਣਾ। ਕਿਹੜਾ ਯਕੀਨ? ਜੇ ਬਾਪੂ ਜੀ ਤੁਸੀਂ ਮੇਰੇ ਵੱਲੋਂ ਨਾ, ਭਾਵੇਂ ਸਾਰੀ ਦੁਨੀਆ ਮੇਰੇ ਖਿਲਾਫ ਹੋ ਜਾਵੇ, ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸਤਿ ਸ੍ਰੀ ਅਕਾਲ। ਜੇ ਤੁਸੀਂ ਮੇਰੇ ਵੱਲੋਂ, ਫਿਰ ਕੋਈ ਦੁਨੀਆ ਦੀ ਤਾਕਤ ਮੇਰੀ ਪਿੱਠ ਨਹੀਂ ਲਾ ਸਕਦੀ। ਪਰ ਜਿਸ ਦਿਨ ਤੁਸੀਂ ਰੁੱਸ ਗਏ ਨਾ, ਉਸ ਦਿਨ ਤੇ ਗਲੀਆਂ ਦੇ ਕੱਖ ਵੀ ਮੈਨੂੰ ਅੱਖਾਂ ਵਿਖਾਉਣਗੇ। ਇਸ ਕਰਕੇ ਤੁਸੀਂ ਨਾ ਰੁੱਸਿਓ ਮੇਰੇ ਕੋਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੰਦੇ ਨੂੰ ਉਦਾਸੀ ਪਤਾ ਕਿਉਂ ਹੁੰਦੀ ਹੈ? ਇਹ ਅਗਲੀ ਗੱਲ ਮੈਂ ਹੁਣ ਸ਼ੁਰੂ ਕਰਤੀ, ਸੁਣਿਓ। ਉਦਾਸੀ ਹੁੰਦੀ ਹੈ ਜਦੋਂ ਬੰਦਾ ਆਪਣੇ ਅਤੀਤ ਵਿੱਚ ਜਿਉਂਦਾ ਹੈ, ਪਿਛਲਾ ਸੋਚਦਾ ਹੈ। ਮੇਰੇ ਨਾਲ ਇਦਾਂ ਹੋਇਆ ਸੀ, ਭਾਵੇਂ ਉਹ ਦੁੱਖ ਦਾ ਸਮਾਂ ਹੈ, ਭਾਵੇਂ ਉਹ ਸੁੱਖ ਦਾ ਸਮਾਂ ਹੈ। ਜਦੋਂ ਬੰਦਾ ਪਿਛਲਾ ਸਮਾਂ ਸੋਚੀ ਜਾਂਦਾ ਨਾ, ਫਿਰ ਉਦਾਸੀ ਆ ਜਾਂਦੀ ਹੈ। ਤੇ
ਅੰਦਰ ਤਣਾਅ ਟੈਨਸ਼ਨ ਪਤਾ ਕਦੋਂ ਵੱਧਦੀ ਹੈ? ਜਦੋਂ ਬੰਦਾ ਬਹੁਤਾ ਭਵਿੱਖ ਦੇ ਬਾਰੇ ਸੋਚਦਾ, ਫਿਊਚਰ ਬਾਰੇ, ਮੇਰਾ ਕੀ ਬਣੇਗਾ, ਕੀ ਬਣੇਗਾ। ਹਾਂ, ਜਿੰਨੀ ਹਿੰਮਤ ਕਰ ਸਕਦਾ ਕਰ ਜ਼ਰੂਰ, ਪਰ ਇੱਕ ਗੱਲ ਦਾ ਵਿਸ਼ਵਾਸ ਰੱਖ, ਮਾਲਕ ਬਾਪੂ ਸਾਡਾ ਏਡਾ ਵੱਡਾ ਹੈ, ਜੇ ਪੱਥਰਾਂ ਵਿੱਚ ਕੀੜਿਆਂ ਨੂੰ ਰਿਜ਼ਕ ਦੇ ਸਕਦਾ, ਤੈਨੂੰ ਭੁੱਖਾ ਨਹੀਂ ਮਰਨ ਦੇਵੇਗਾ। ਜੇ ਪੱਥਰਾਂ ਵਿੱਚ ਕੀੜਿਆਂ ਨੂੰ ਰਿਜ਼ਕ ਦੇ ਸਕਦਾ, ਤੈਨੂੰ ਉਹਨੇ ਭੁੱਖਿਆਂ ਥੋੜੀ ਮਾਰਨਾ। ਇਹਨਾਂ ਵਿਸ਼ਵਾਸ ਰੱਖ। ਹਾਂ, ਮਿਹਨਤ ਕਰ, ਉਦਮ ਕਰ, ਜੋ ਹੀਲਾ ਵਸੀਲਾ ਕਰ ਸਕਦਾ ਉਹ ਕਰ ਜ਼ਰੂਰ, ਪਰ ਇੰਨਾ ਬੋਝ ਨਾ ਆਪਣੇ ਦਿਮਾਗ ਤੇ ਪਾ। ਇੱਕ ਸੇਠ ਸੀ, ਮਹਾਂਪੁਰਖ ਸਮਝਾਉਣ ਲਈ ਇੱਕ ਗੱਲ ਸੁਣਾਉਂਦੇ ਸੀ। ਕਹਿੰਦੇ ਬੜਾ ਵੱਡਾ ਉਹਦਾ ਕਾਰੋਬਾਰ, ਬੜਾ ਵੱਡਾ ਉਹਦਾ ਪਸਾਰਾ, ਤੇ ਇੱਕ ਦਿਨ ਆਪਣੇ ਜਿੰਨੇ ਉਹਦੇ ਅਕਾਊਂਟੈਂਟ ਸੀ, ਹਿਸਾਬ ਕਿਤਾਬ ਕਰਨ ਵਾਲੇ, ਉਹਨਾਂ ਕੋਲੋਂ ਪੁੱਛਦਾ, ਬਈ ਦੱਸੋ ਮੇਰੇ ਕੋਲ ਕਿੰਨੀ ਕਮਾਈ ਇਕੱਠੀ ਹੋ ਗਈ? ਕਹਿੰਦੇ ਜੀ ਸੇਠ ਜੀ, ਤੁਹਾਡੇ ਕੋਲ ਇੰਨੀ ਮਾਇਆ ਇਕੱਠੀ ਹੋ ਗਈ ਏ, ਤੁਹਾਡੀਆਂ 7 ਪੁਸ਼ਤਾਂ ਵੀ ਜੇ ਖਾਣ ਨਾ ਵੇਲੀਆਂ ਬਹਿ ਕੇ ਤਾਂ ਵੀ ਉਹ ਮਾਇਆ ਮੁੱਕਣੀ ਨਹੀਂ। 7 ਪੁਸ਼ਤਾਂ ਵੀ ਖਾਣ, ਇੰਨੀ ਮਾਇਆ ਇਕੱਠੀ ਹੋ ਗਈ। 7 ਪੁਸ਼ਤਾਂ ਵੀ ਵੇਲੀਆਂ ਬਹਿ ਕੇ ਖਾਣ ਤੇ ਉਹ ਧਨ ਪਦਾਰਥ, ਉਹ ਮਾਇਆ ਮੁੱਕਣ ਵਾਲੀ ਨਹੀਂ। ਇੰਨੀ ਗੱਲ ਸੁਣੀ ਤੇ ਸੇਠ ਰੋਣ ਲੱਗ ਪਿਆ। ਉਹ ਮੁਨੀਮ ਕਹਿੰਦੇ ਜੀ ਰੋਣ ਕਿਉਂ ਲੱਗ ਪਏ? ਅਸੀਂ ਤੁਹਾਨੂੰ ਸਹੀ ਜੋੜ ਲਾ ਕੇ ਦੱਸਿਆ ਕਿ ਤੁਹਾਡੇ ਕੋਲ ਇੰਨੀ ਮਾਇਆ, 7 ਪੁਸ਼ਤਾਂ ਵੀ ਖਾਣ ਤਾਂ ਵੀ ਨਹੀਂ ਮੁੱਕਣੀ, ਤੁਸੀਂ ਰੋਣ ਕਿਉਂ ਲੱਗ ਪਏ? ਕਹਿੰਦਾ ਮੈਂ ਤਾਂ ਕਰਕੇ ਰੋ ਰਿਹਾ, ਮੇਰੀ 8ਵੀਂ ਪੁਸ਼ਤ ਦਾ ਕੀ ਬਣੇਗਾ। ਮੇਰੀ 8ਵੀਂ ਪੁਸ਼ਤ ਦਾ ਕੀ ਬਣੇਗਾ, ਮੈਂ ਤਾਂ ਕਰਕੇ ਰੋਣ ਲੱਗ ਪਿਆ। ਦੇਖੋ ਐਵੇਂ ਬਿਨਾਂ ਵਜ੍ਹਾ ਦੀ ਫਿਊਚਰ ਦੀ ਟੈਨਸ਼ਨ ਇੰਨੀ। 8ਵੀਂ ਪੁਸ਼ਤ ਦਾ ਕੀ, ਸਾਡਾ ਵੀ ਕਈਆਂ ਦਾ ਹਾਲ ਹੈ, ਕੋਈ ਹੁੰਦਾ ਹੈ। ਐਵੇਂ ਬਿਨਾਂ ਵਜ੍ਹਾ ਦੀ ਫਿਊਚਰ ਦੀ ਵੀ ਟੈਨਸ਼ਨ ਨਾ ਰੱਖੋ। ਤਣਾਅ ਆਪਣੇ ਅੰਦਰ, ਡਿਪਰੈਸ਼ਨ, ਉਹ ਟੈਨਸ਼ਨ ਵਧਣ ਨਾ ਦਿਓ। ਇਹ ਬਿਮਾਰੀਆਂ ਦਾ ਘਰ ਬਣਦੀ ਹੈ ਚੀਜ਼। ਉਹ ਤਣਾਅ ਵਧਣ ਨਾ ਦਿਓ। ਸੁਣਿਓ, ਜਿਹੜੀ ਮੈਂ ਗੱਲ ਸ਼ੁਰੂ ਕੀਤੀ, ਉਦਾਸ ਬੰਦਾ ਤਾਂ ਕਰਕੇ ਹੁੰਦਾ ਜਦੋਂ ਉਹ ਅਤੀਤ ਵਿੱਚ ਜਿਉਂਦਾ ਹੈ, ਅਤੀਤ ਦੇ ਸਮੇਂ ਨੂੰ ਯਾਦ ਕਰਦਾ ਹੈ। ਮੇਰਾ ਤੇ ਫਲਾਣੇ ਵੇਲੇ ਇਦਾਂ ਦਾ ਹਿਸਾਬ ਸੀ, ਪਰ ਹੁਣ ਨਹੀਂ ਹੈ। ਅਤੀਤ ਵਿੱਚ ਜਦੋਂ ਚਲਾ ਗਿਆ, ਉਦਾਸ ਹੋ ਗਿਆ। ਤਣਾਅ ਬੰਦੇ ਨੂੰ ਉਦੋਂ ਹੁੰਦਾ ਜਦੋਂ ਭਵਿੱਖ ਵਿੱਚ ਜਿਉਂਦਾ ਹੈ, ਤੇ ਸੱਚੀ ਗੱਲ ਏ ਬੰਦਾ ਆਨੰਦ ਵਿੱਚ ਉਦੋਂ ਜਿਉਂਦਾ ਜਦੋਂ ਵਰਤਮਾਨ ਵਿੱਚ ਹੁੰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ 2-4 ਮਿੰਟਾਂ ਲਈ, ਆ ਜਿੰਨਾ ਸਮਾਂ ਆਪਾਂ ਹੁਣ ਬਹਿਣਾ 1 ਘੰਟੇ ਲਈ, ਆ ਇੰਨੇ ਸਮੇਂ ਲਈ ਛੱਡੋ ਪਿਛਲਾ ਸਮਾਂ, ਛੱਡੋ ਆਉਣ ਵਾਲੇ ਫਿਊਚਰ ਦੀ ਚਿੰਤਾ। ਹੁਣ ਵਰਤਮਾਨ ਵਿੱਚ ਬੈਠੋ ਨਾ, ਵਰਤਮਾਨ ਵਿੱਚ ਵੇਖੋ। ਜਦੋਂ ਵਰਤਮਾਨ ਵਿੱਚ ਬੈਠੋਗੇ ਨਾ, ਤੁਸੀਂ ਫਿਰ ਅਰਦਾਸਾਂ ਕਰੋਗੇ, ਦਾਤਿਆ ਕਿਰਪਾ ਦਾ ਖਾਤਾ ਖੋਲ, ਇਹੋ ਜਿਹਾ ਮਾਹੌਲ, ਇਹੋ ਜਿਹਾ ਰਸ ਮੇਰੇ ਅੰਦਰ ਬਖਸ਼ ਦੇ ਜੋ ਮੈਨੂੰ ਇੱਥੇ ਮਿਲ ਰਿਹਾ, ਜੋ ਮੈਨੂੰ ਆਨੰਦ। ਇਹੋ ਜਿਹੇ ਕਈ ਸਮਾਗਮ ਹੋਣਗੇ, ਕਈਆਂ ਦੀ ਸਮਾਪਤੀ ਹੋਏਗੀ, ਪਰ ਪਿਤਾ ਸਾਈਂ ਮੇਰੇ ਤੇ ਆ ਕਿਰਪਾ ਕਰ ਦਿਓ, ਇਹੋ ਜਿਹੇ ਸਮਾਗਮ ਰੱਜ ਰੱਜ ਕੇ ਹੋਣ, ਸਮਾਗਮਾਂ ਦੀ ਸਮਾਪਤੀ ਵੀ ਹੋਵੇ, ਪਰ ਮੇਰੇ ਅੰਦਰ ਤੇਰੇ ਨਾਮ ਸਿਮਰਨ ਦੀ ਕਦੀ ਸਮਾਪਤੀ ਨਾ ਹੋਵੇ। ਸਤਿ ਸ੍ਰੀ ਅਕਾਲ। ਵਰਤਮਾਨ ਵਿੱਚ ਜੀਵੋ, ਵਰਤਮਾਨ ਵਿੱਚ। ਜਦੋਂ ਵਰਤਮਾਨ ਵਿੱਚ ਜੀਵਾਂਗੇ ਫਿਰ ਆਨੰਦ ਆਏਗਾ, ਆਨੰਦ ਆਏਗਾ, ਰਸ ਆਏਗਾ, ਰਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਸੰਸਾਰ ਵਿੱਚ 2 ਪੌਦੇ, 2 ਬੂਟੇ ਇਹੋ ਜਿਹੇ ਨੇ ਜਿਹੜੇ ਕਦੀ ਮੁਰਝਾਉਂਦੇ ਨਹੀਂ, ਤੇ ਜੇ ਕਿਤੇ ਇਹ ਮੁਰਝਾ ਜਾਣ ਨਾ, ਫਿਰ ਇਹਦਾ ਕੋਈ ਇਲਾਜ ਨਹੀਂ ਹੁੰਦਾ। ਅਬਲ ਤੇ ਮੁਰਝਾਉਣਗੇ ਹੀ ਨਹੀਂ 2 ਬੂਟੇ। ਪਹਿਲਾ ਬੂਟਾ ਨਿਰਸਵਾਰਥ ਪ੍ਰੇਮ ਦਾ। ਜਿਸ ਬੰਦੇ ਦੇ ਅੰਦਰ ਨਿਰਸਵਾਰਥ ਪ੍ਰੇਮ ਹੈ ਨਾ, ਆਪਣੇ ਮਾਲਕ ਪ੍ਰਤੀ ਨਿਰਸਵਾਰਥ ਪ੍ਰੇਮ। ਇੱਕ ਹੁੰਦਾ ਸਵਾਰਥੀ ਪ੍ਰੇਮ। ਮੈਂ ਆਪਣੀ ਗੱਲ ਕਰਦਾ, ਮੈਂ ਸਵਾਰਥ ਕਰਕੇ ਪ੍ਰੇਮ ਕਰ ਰਿਹਾ ਮਾਲਕ ਨਾਲ। ਮਾਲਕ ਜੀ ਮੈਨੂੰ ਆਹ ਚਾਹੀਦਾ, ਮੇਰੇ ਪੁੱਤਰ ਦਾ ਵੀਜ਼ਾ ਲੱਗ ਜਾਏ, ਮੇਰਾ ਮਕਾਨ ਵਧੀਆ ਬਣ ਜਾਏ, ਮੇਰਾ ਕਾਰੋਬਾਰ ਸੈੱਟ ਹੋ ਜਾਏ, ਹੈ ਜੀ, ਮੇਰਾ ਜਿਹੜਾ ਫਲਾਣਾ ਸੁਪਨਾ ਉਹ ਪੂਰਾ ਹੋ ਜਾਏ। ਇਹ ਸਵਾਰਥੀ ਪ੍ਰੇਮ ਹੈ। ਚਲੋ, ਜਦ ਤੱਕ ਸਾਡੀ ਅਵਸਥਾ ਤਾਂ ਨਹੀਂ ਨਾ ਹੋਈ, ਅਧਿਆਤਮਕ ਉਡਾਰੀਆਂ ਸਾਡੀਆਂ ਅਜੇ ਉੱਚੀਆਂ ਨਹੀਂ ਵੱਜ ਰਹੀਆਂ, ਉਦੋਂ ਤੱਕ ਇਹ ਸਵਾਰਥੀ ਪ੍ਰੇਮ ਵੀ ਪ੍ਰਮਾਣ ਹੈ, ਕੋਈ ਗਲਤ ਨਹੀਂ। ਪੁੱਤਰ ਦੀ ਦਾਤ ਬਾਪੂ ਕੋਲ ਹੀ ਮੰਗਣੀ, ਗੁਆਂਢੀਆਂ ਕੋਲ ਥੋੜੀ ਮੰਗਣੀ।
कोई असी गुरमत तो उल्ट जेड़े ने उन्हां दा बूहा थोड़ी खड़काउणा। बच्चे दा वीजा लगना बापू कोल ही अरदास करनी है ना, दूजियां कोल जाके थोड़ी करनी, वो तो गलत हो जाएगा काम। चलो शुक्र है स्वार्थ करके भावें जुड़े आ। भगत धन्ना जी ने कितनी प्यारी लिस्ट लाती, कहंदे महाराज मेरे ते कृपा कर, ए बख्शिश कर मेरे ते। भगत धन्ना जी कह रहे गोपाल तेरा आरता, जो जन तुमरी भगत करन ते तिनके काज सवारता। फिर अगे लिस्ट लाई, कहंदे दाल सीधा मंगो कीयो, हमरा खुशी करे नित जियो। पनिया शादन नीका, अनाज मंगो सत सीका। गऊ भैंस मंगो ना वेरी, एक ताजन तुरी चंगेरी। घर की गेहन चंगी, जन धन्ना लेवै मंगी। लिस्ट लाती ना, इत्थे दसिया मैनू आ चीजां चाहीदियां ने। पर प्यारिओ एक मेरी बेनती, स्वार्थ करके प्रेम मालक नाल कीता, चलो किसे हद तक ये गल ठीक है, चंगी गल है। पर हुण सारी जिंदगी स्वार्थी प्रेम ना होवे, निरस्वार्थ प्रेम भी बन जिओ। किहो जिहा प्रेम, मालक जी तुसी मैनू दात देती तां भी मैं तुहाडा ही आ, ते जे किते दात देण विच देरी कर रहे हो ना तां भी मैं तुहाडा ही आ। फिर वेखियो ऐ मुठ्ठां खोलणियां ओने ऐ जी मेरे इदां करन च भी टाइम लग रहा है, समा लग रहा है। जदों स्वार्थी प्रेम अंदरों मुक्केगा, निरस्वार्थ प्रेम आ जाएगा ना, मैं सच कह रहा, जो जो अंदर फुरना भी बना लोगे, तुहाडे फुरनियां नूं भी गुरु रामदास भाग लाउणगे। आखो धन गुरु रामदास जी, धन गुरु रामदास जी। मैं जिहड़ी गल शुरू कीती, दो बूटे दुनिया विच इहो जे मिलणगे ਜਿਹੜੇ ਕਦੀ ਮੁਰਝਾਉਂਦੇ ਨਹੀਂ। ਪਹਿਲਾ ਨਿਰਸਵਾਰਥ ਪ੍ਰੇਮ ਦਾ ਬੂਟਾ, ਤੇ ਦੂਜਾ ਮਾਲਕ ਦੇ ਉੱਤੇ ਅਟੁੱਟ ਵਿਸ਼ਵਾਸ ਦਾ ਬੂਟਾ। ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਬਣ ਗਿਆ, ਉਹ ਤੇ ਰੰਬੀਆਂ ਨਾਲ ਖੋਪਣੀਆਂ ਵੀ ਲਵਾ ਕੇ ਵਿਸ਼ਵਾਸ ਤਾਂ ਵੀ ਨਹੀਂ ਟੁੱਟਣ ਦਿੱਤਾ। ਹਾਂਜੀ ਸੱਚੀ ਗੱਲ ਹੈ ਨਾ। ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਬਣ ਗਿਆ ਨਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਲਕਾਰਿਆ ਨਾ ਇੱਕ ਸਿਰ ਚਾਹੀਦਾ, ਤੇ ਉਹਨਾਂ ਨੇ ਭਰੋਸਾ ਕੀਤਾ ਹੋਇਆ ਸੀ ਕੋਈ ਨਹੀਂ, ਮਾਲਕ ਨੇ ਸਿਰ ਮੰਗਿਆ ਸਿਰ ਦੇ ਦੇਣਾ। ਸਿਰ ਮਾਲਕ ਦੇ ਚਰਨਾਂ ਵਿੱਚ ਭੇਟਾ ਹੋਵੇ। ਮਰਨਾ ਅੱਜ ਵੀ ਹੈ, ਮਰਨਾ ਕੱਲ ਵੀ ਹੈ, ਤੇ ਕਿਉਂ ਨਾ ਹੋਵੇ ਇਹੋ ਜੀ ਮੌਤ ਮਰੀਏ ਜਿਹੜੀ ਮੌਤ ਗੁਰੂ ਨੂੰ ਪ੍ਰਵਾਨ ਚੜ ਜਾਵੇ। ਹਾਂਜੀ ਫਿਰ ਪੰਜ ਜਾਣੇ ਉੱਠੇ ਨਾ, ਪੰਜ ਸਿਰ ਮਾਰਨ ਨੇ ਲਾਏ ਨਾ, ਉਹਨਾਂ ਨੂੰ ਥੋੜੀ ਪਤਾ ਸੀ ਸਾਡੇ ਸਿਰ ਲਾ ਕੇ ਫਿਰ ਮਾਰਨ ਨੇ ਦੁਬਾਰਾ ਸੁਰਜੀਤ ਕਰ ਦੇਣਾ। ਉਹਨਾਂ ਦੇ ਅੰਦਰ ਇੱਕ ਅਟੁੱਟ ਵਿਸ਼ਵਾਸ ਸੀ ਕਿ ਜੇ ਮਾਲਕ ਸਾਡੇ ਕੋਲੋਂ ਸਿਰ ਵੀ ਮੰਗ ਲਿਆ ਨਾ, ਇਹਦੇ ਵਿੱਚ ਵੀ ਸਾਡਾ ਕੋਈ ਨਾ ਕੋਈ ਭਲਾ ਹੀ ਛੁਪਿਆ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਯਾਰ ਨਾ ਲੱਖੋ ਨਾ ਜੀ ਧੰਨ ਬਾਬਾ। ਇਹ ਦੋ ਬੂਟੇ ਆਪਣੇ ਅੰਦਰ ਜ਼ਰੂਰ ਲਾ ਲਿਓ, ਜ਼ਰੂਰ ਲਾਓ। ਮੇਰੀ ਬੇਨਤੀ, ਇੱਕ ਨਿਰਸਵਾਰਥ ਪ੍ਰੇਮ ਦਾ ਬੂਟਾ ਲਾਓ, ਤੇ ਦੂਜਾ ਅਟੁੱਟ ਵਿਸ਼ਵਾਸ ਦਾ ਬੂਟਾ ਲਾਓ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਕਹਿ ਕੇ ਮੈਂ ਸ਼ਬਦ ਪੜ੍ਹਨਾ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਾ ਬੱਚੇ ਬਣ ਕੇ ਰਿਹਾ ਕਰੋ। ਬੱਚੇ ਬਣ ਕੇ, ਜਦੋਂ ਬੱਚੇ ਬਣ ਕੇ ਰਵਾਂਗੇ ਨਾ, ਸੱਚਾਈ ਹੈ ਮੇਰਾ ਸਤਿਗੁਰੂ ਵੱਡੀਆਂ ਵੱਡੀਆਂ ਸਮੱਸਿਆਵਾਂ ਤੋਂ ਸਾਨੂੰ ਬਚਾ ਕੇ ਰੱਖੇਗਾ। ਤੇ ਜਦੋਂ ਅਸੀਂ ਕੁਝ ਬਣ ਗਏ ਨਾ, ਕਿ ਮੈਂ ਕੁਝ ਬਣ ਗਿਆ, ਮੈਂ ਕੀਰਤਨ ਬੜਾ ਵਧੀਆ ਕਰਦਾ, ਮੈਂ ਕਥਾ ਬੜੀ ਵਧੀਆ ਕਰਦਾ, ਮੈਂ ਤੇ ਅੰਮ੍ਰਿਤ ਵੇਲਾ ਸੰਭਾਲਦਾ, ਮੈਂ ਇਹਨੇ ਘਰਾਂ ਦੇ ਵਿੱਚ ਰੋਜ਼ੀ ਰੋਟੀ ਪਹੁੰਚਾਉਣਾ, ਕੋਈ ਵੀ ਚੀਜ਼ ਦਾ ਮਾਣ ਜੇ ਅੰਦਰ ਆ ਗਿਆ ਨਾ, ਗੱਲ ਨਹੀਂ ਜੇ ਬਣੀ। ਸदैव ਉਹਦੇ ਬੱਚੇ ਬਣ ਕੇ ਰਹੋ। ਜਦੋਂ ਉਹਦੇ ਬੱਚੇ ਬਣ ਕੇ ਰਵਾਂਗੇ ਨਾ ਪਿਆਰਿਓ, ਉਹ ਸਾਡੀਆਂ ਕਿੰਨੀਆਂ ਹੀ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ। ਬੱਚੇ ਬਣ ਕੇ ਰਵਾਂਗੇ, ਉਹ ਸਾਨੂੰ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੱਚੇ ਬਣ ਕੇ ਹਰ ਵੇਲੇ ਕਹਿਣਾ, ਮੈਂ ਗੁਰੂ ਰਾਮਦਾਸ ਜੀ ਦੀ ਸੰਤਾਨ ਆ, मैं बाबा दीप सिंह जी दी संतान हाँ, मैं गुरु रामदास जी दा बच्चा, मैं बाबा दीप सिंह जी दा बच्चा मां। आखो धन गुरु रामदास जी, धन गुरु रामदास जी। यार ना लाखो धन बाबा दीप सिंह जी। आप सवरो परिवार सवारो, सारे आखो समाज आपे ही सवर जाएगा। प्यार नाल फतेह बुलाओ जी। वाहिगुरु जी का खालसा, वाहिगुरु जी की
ਫਤਿਹ। ਮੈਂ ਸ਼ਬਦ ਨਾ ਕੱਢ ਕੇ ਰੱਖਿਆ, ਤੁਹਾਨੂੰ ਵਿਖਾ ਸਕਦਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਪਰ ਹੁਣ ਮੇਰਾ ਮੂਡ ਨਾ ਬੈਠੇ ਬੈਠੇ ਚੇਂਜ ਹੋ ਗਿਆ। ਸ਼ਬਦ ਆਪਾਂ ਪੜਾਂਗੇ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਇਹ ਸ਼ਬਦ ਬੜੇ ਪਿਆਰ ਦੇ ਵਿੱਚ ਸਾਰੇ ਗਾਇਨ ਕਰਿਓ। ਔਰ ਬੱਪੂ ਗੁਰੂ ਗੋਬਿੰਦ ਸਿੰਘ ਜੀ ਨੂੰ, ਜਿਨ੍ਹਾਂ ਨੇ ਆ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਉਹਨਾਂ ਨੂੰ ਧੰਨ ਕਹੋ, ਉਹਨਾਂ ਦੀਆਂ ਵਡਿਆਈਆਂ 'ਚ ਜੁੜੋ। ਇਹ ਸਮਾਂ ਹੈ ਹੁਣ ਜੁੜਨ ਦਾ, ਲਾਹਾ ਲੈਣ ਦਾ। ਜਿੱਥੇ ਵੀ ਬਹਿ ਗਏ ਹੋ ਨਾ, ਬਸ ਆਨੰਦ ਲੈਣਾ, ਆਨੰਦ ਆਨੰਦ। ਇੱਕ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ ਜੀ। ਰਾਜਨ ਕੇ ਰਾਜਾ, महाराजन के महाराजा, ऐसो राज छोड़े और दूजा कौन त्याइए। राजन के राजा, राजा राजा राजा, राजन के राजा, राजा राजा राजा, राजन के राजा। सारे बोलो। राजा राजा राजा, राजन के राजा, राजा राजा राजा, राजन के राजा। महाराजन के महाराजा,
राजे छोड़े दूजा बाण जाइए राजन के राजा 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 राजन के राजा बोलो राजा 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 राजन के राजा 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 राजन के राजा 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 राजन के राजा धन गुरु गोबिंद सिंह साहिब 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 राजन के राजा नासरो मंसूर गुरु गोबिंद सिंह तेरी मंजूर गुरु गोबिंद सिंह तेरा मंजूर गुरु गोबिंद सिंह जुमला फैज़े नूर गुरु गोबिंद सिंह हक हक आका गुरु गोबिंद सिंह शाहे शहंशाह गुरु गोबिंद सिंह धन गुरु गोबिंद सिंह साहिब राजन के राजा 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 राजन में तुम राजा कहिए भूमन में भूपा राजन में तुम राजा कहिए भूमन में भूपा ठाकुर में ठकुराई तेरी कोमल से सोपा पिता मेरो बोलो पिता मेरो 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 बड़ो धनी अगमा पिता मेरो पिता मेरो पिता मेरो पिता मेरो पिता मेरो बोलो पिता मेरो जी पिता मेरो गज के पिता मेरो सारे पिता मेरो गज के पिता मेरो बाबा पिता मेरो सारे पिता मेरो वाह पिता मेरो पिता मेरो केड़ा पिता पिता मेरो धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह पिता साहिब मेरो बोलो पिता वाह पिता मेरो गज के बोलो पिता मेरो पिता मेरो पिता मेरो वाह पिता मेरो तू मेरा पिता तू है मेरे माता तू मेरा बंधु तू मेरा प्राता तू मेरा राखा सबरी आई जितना मोके हकाड़ा जियो पिता मेरो 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 ओ पिता मेरो जी पिता मेरो पिता मेरो पिता मेरो धन गुरु गोबिंद सिंह साहिब 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 धन गुरु गोबिंद सिंह पिता साहिब पिता मेरो बोलो पिता मेरो वाह पिता मेरो पिता मेरो बड़ो तनी अगमा उस्तत कमन करी जय करते देख रहे बिस्मा धन गुरु गोबिंद सिंह साहिब राजन के राजा धन गुरु गोबिंद सिंह साहिब राजन के राजा धन गुरु गोबिंद सिंह साहिब राजन के राजा दास बोले धन गुरु गोबिंद सिंह साहिब मेरे नाल जिन्ने स्टेज ते वीर बैठे ए बोलन दूजी आवाज ਤੁਹਾਡੀ ਆਵੇ ਰਾਜਨ ਕੇ ਰਾਜਾ ਗੱਜ ਕੇ ਮੈਂ ਸਾਜਾਂ ਨੂੰ ਨਰਮ ਕਰਾ ਕੇ ਵੀ ਤੁਹਾਡੀ ਆਵਾਜ਼ ਸੁਣਨੀ ਜੇ ਗੱਜ ਕੇ ਹਾਜ਼ਰੀ ਲਾਇਓ ਜੀ
ਗੋਬਿੰਦ ਸਿੰਘ ਸਾਹਿਬ ਰਾਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਰਾਜਾ ਨੇ ਰਾਜ ਪਾਨਾ ਨੇ ਪਾਨ ਦੇਵਾ ਨੇ ਦੇਵ ਉਪਮਾ ਮਹਾਨ ਰਾਜਾ ਨੇ ਰਾਜ ਪਾਨਾ ਨੇ ਪਾਨ ਦੇਵਾ ਨੇ ਦੇਵ ਉਪਮਾ ਮਹਾਨ ਰਾਜ ਨੇ ਕੇ ਰਾਜਾ ਮਹਾਰਾਜ ਨੇ ਕੇ ਮਹਾਰਾਜਾ ਐਸੋ ਰਾਜ ਛੋੜੇ ਦੂਜਾ ਕੌਣ ਧਿਆਈ ਰਾਜ ਨੇ ਕੇ ਰਾਜਾ ਮਹਾਰਾਜ ਨੇ ਕੇ ਮਹਾਰਾਜਾ ਐਸੋ ਰਾਜ ਛੋੜੇ ਦੂਜਾ ਕੌਣ ਧਿਆਈ ਰਾਜ ਨੇ ਕੇ ਰਾਜਾ 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 ਰਾਜ ਨੇ ਕੇ ਰਾਜਾ ਬੋਲੋ ਰਾਜਾ 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 ਰਾਜ ਦੇ ਕੇ ਰਾਜਾ ਜੀ ਰਾਜਾ 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 ਰਾਜ ਨੇ ਕੇ ਰਾਜਾ 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 ਰਾਜ ਦੇ ਕੇ ਰਾਜਾ 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 ਰਾਜ ਨੇ ਕੇ ਰਾਜਾ 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 ਰਾਜ ਦੇ ਕੇ ਰਾਜਾ ਇਹ ਖੁਸ਼ੀਆਂ ਲੈਣ ਦਾ ਵੇਲਾ ਜੇ ਗੱਜ ਕੇ ਤੁਹਾਡੀ ਆਵਾਜ਼ ਕੋਈ ਢਿੱਲਾ ਨਾ ਪਵੇ ਰਾਜਨ ਕੇ ਰਾਜਾ महाराजन के महाराजा ऐसो राज छोड़े दूजा कौन त्याई राजन के राजा धन गुरु रामदास जी ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਔਰ ਮੈਂ ਸੱਚ ਕਹਿ ਰਿਹਾ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਹੈ ਇਦਾਂ ਦੀ ਮੇਰੇ ਅੰਦਰ ਫੀਲਿੰਗ ਆ ਰਹੀ ਹੈ ਤੁਹਾਡੇ ਦਰਸ਼ਨ ਕਰਕੇ ਜਿਸ ਪਿਆਰ ਦੇ ਵਿੱਚ ਤੁਸੀਂ ਬੈਠੇ ਹੋ ਨਾ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣ ਦੇ ਵਾਸਤੇ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਕਿਤੇ ਦੂਰ ਨਹੀਂ ਤੁਹਾਡੇ ਵਿੱਚ ਹੀ ਬੈਠੇ ਹੋਏ ਨੇ
सच्चाई कह रहे हैं, सच्चाई मैनू इदां फीलिंग आ रही है, इदां महसूस हो रहा है। ते सच्चाई है जिथे बाजां वाला माई, जिथे गुरु रामदास बाबा दीप सिंह उथों दूर थोड़ी हुंदे ने, हैं जी, शहीद सिंह दे नाल ही हुंदे हैं, हैं जी। वाहिगुरू जी, वाहिगुरू जी, शहीद सिंह दे नाल ही हुंदे हैं ना। फिर मैं कीर्तन कर रहा, मेरे नाल ते बैठे हुए ने, सच्ची गल नाल नहीं, मेरे अंदर बैठे ने। तुसी सुन रहे हो, तुहाडे नाल बैठे ने। ते जे सच कहां, तुहाडे नाल भी बैठे, तुहाडे अंदर भी बैठे ने, वो सुन रहे ने। सत श्री अकाल। मेरे अंदर बह के मेरे कोलों बोल बुलवाउण वाले भी वो ने, तुहाडे अंदर बह के तुहाडे कोलों कीर्तन सरवण कराउण वाले भी वही ने। आप प्रतख बैठे ने, हैं जी। और सच्चाई है, ਜਦੋਂ ਕਿਸੇ ਬੱਚੇ ਦਾ ਅਸੀਂ ਜਨਮ ਦਿਨ ਮਨਾਈਏ, ਬੱਚਾ ਕੋਲ ਹੋਵੇ ਤਾਂ ਹੀ ਫਿਰ ਕੇਕ ਕੱਟਣ ਦਾ ਆਨੰਦ ਆਉਂਦਾ ਨਾ, ਮਜ਼ਾ ਆਉਂਦਾ ਹੈ ਜੀ। ਤਾਂ ਹੀ ਹੈਪੀ ਬਰਥਡੇ ਟੂ ਯੂ ਕਹਿਣ ਦਾ ਮਜ਼ਾ ਆਏਗਾ ਨਾ। ਬੱਚਾ ਸਾਹਮਣੇ ਤਾਂ ਅਸੀਂ ਕੇਕ ਕੱਟਦੇ ਆ, ਤਾਂ ਅਸੀਂ ਫਿਰ ਪਿਆਰਿਓ ਉਹਦਾ ਜਨਮ ਦਿਨ ਮਨਾਉਂਦੇ ਆ। ਪਤਾ ਹੈ ਬੱਚੇ ਨੇ ਹੁਣ 2 ਸਾਲਾਂ ਬਾਅਦ ਆਉਣਾ, ਪੜ੍ਹਨ ਵਾਸਤੇ ਗਿਆ, ਫੋਨ ਦੇ ਉੱਤੇ ਜ਼ਰੂਰ ਅਸੀਂ ਵਿਸ਼ ਕਰ ਦਿਆਂਗੇ, ਪਰ ਆਲੇ ਦੁਆਲੇ ਨੂੰ ਇਕੱਠਾ ਕਰਕੇ ਕੇਕ ਨਹੀਂ ਕੱਟਾਂਗੇ। ਭਾਵੇਂ ਉਹਦਾ ਰਸਮ ਕਰ ਲਈਏ, 2-4 ਮੈਂਬਰ ਘਰ ਦੇ ਬੈਠ ਕੇ, ਉਹ ਗੱਲ ਵੱਖਰੀ, ਪਰ ਇਕੱਠ ਨਹੀਂ ਅਸੀਂ ਕਰਾਂਗੇ। ਕਿਉਂ? ਬੱਚਾ ਤੇ ਦੂਰ ਹੈ। ਬੱਚਾ ਆਪਣਾ ਜਨਮ ਦਿਨ ਜੇ ਬਾਹਰ ਗਿਆ ਹੋਇਆ ਆਪਣੇ ਦੋਸਤਾਂ ਮਿੱਤਰਾਂ ਨਾਲ ਮਨਾਏਗਾ ਜ਼ਰੂਰ, ਕਿਉਂਕਿ ਉੱਥੇ ਉਹ ਹਾਜ਼ਰ ਹੈ। ਜਦੋਂ ਬੱਚੇ ਦਾ ਜਨਮ ਦਿਨ ਹੋਵੇ, ਉਹ ਹਾਜ਼ਰ ਹੋਵੇ, ਤਾਂ ਅਸੀਂ ਕੇਕ ਕੱਟਦੇ ਆ। ਤੇ ਸੱਚਾਈ ਏ, ਅੱਜ ਖਾਲਸਾ ਪੰਥ ਦਾ ਅਸੀਂ ਸਾਜਨਾ ਦਿਵਸ ਮਨਾ ਰਹੇ ਆ। ਇਹ ਆਨੰਦ ਸਾਨੂੰ ਤਾਂ ਹੀ ਆ ਰਿਹਾ ਕਿ ਖਾਲਸਾ ਪੰਥ ਨੂੰ ਬਣਾਉਣ ਵਾਲਾ, ਖਾਲਸਾ ਪੰਥ ਦਾ ਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਵੇਲੇ ਚੌਂਕੜਾ ਮਾਰ ਕੇ ਬੈਠਾ ਹੋਇਆ ਹੈ। ਸਤ ਸ੍ਰੀ ਅਕਾਲ। ਸਤ ਸ੍ਰੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪੂਰੀਆਂ ਖੁਸ਼ੀਆਂ ਮਿਲਣਗੀਆਂ ਉਹਨੂੰ ਜਿਹੜਾ ਮਾਲਕ ਦੇ ਬਚਨਾਂ ਨੂੰ ਕਮਾਏਗਾ। ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ ਜ਼ਰੂਰ ਛਕੋ। ਇਸ ਵਾਰੀ ਸਾਡੇ ਕੋਲੋਂ ਗਲਤੀ ਹੋ ਗਈ ਹੈ ਕਿ ਮੈਂ ਅੰਮ੍ਰਿਤ ਸੰਚਾਰ ਨਹੀਂ ਰੱਖ ਪਾਇਆ, ਦਿਮਾਗ 'ਚ ਨਹੀਂ ਆਈ ਚੀਜ਼। ਤੇ ਜੇ ਗੁਰੂ ਨੇ ਚਾਹਿਆ ਜਲਦੀ ਅੰਮ੍ਰਿਤ ਸੰਚਾਰ ਇਸ ਸਥਾਨ ਤੇ ਰੱਖਾਂਗੇ ਤੇ ਵਖੀਰਾਂ ਘੱਟ ਕੇ ਫਿਰ ਅੰਮ੍ਰਿਤ ਛਕਣਾ ਤੁਸੀਂ ਮਹਾਰਾਜ ਜੀ ਦੀ ਮਿਹਰ ਨਾਲ। ਅੱਜ ਰੱਖ ਲੈਂਦੇ ਅੰਮ੍ਰਿਤ ਸੰਚਾਰ। ਮੈਨੂੰ ਪਤਾ ਹੈ ਮਾਮੂਲੀ ਗੱਲ ਹੈ, 400 500 600 ਸਰੀਰਾਂ ਨੇ ਅੱਜ ਅੰਮ੍ਰਿਤ ਛਕ ਲੈਣਾ ਸੀ, ਪਰ ਇਹ ਸਾਡੇ ਕੋਲੋਂ ਭੁੱਲ ਹੋ ਗਈ, ਨਹੀਂ ਰੱਖ ਸਕੇ। ਚਲੋ ਖੈਰ, ਜਿਵੇਂ ਜਿਵੇਂ ਬਾਪੂ ਜੀ ਨੂੰ ਭਾਵੇ। ਹੁਣ ਧਿਆਨ ਦੇਣਾ, ਅੰਮ੍ਰਿਤ ਜਿਨ੍ਹਾਂ ਨੇ ਛਕਿਆ ਚੰਗੀ ਗੱਲ, ਨਹੀਂ ਛਕਿਆ ਛਕ ਲਓ। ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਾ, ਗੁਰੂ ਦੀਆਂ ਖੁਸ਼ੀਆਂ ਪੂਰੀਆਂ ਉਦੋਂ ਮਿਲਣੀਆਂ ਜਦੋਂ ਅਸੀਂ ਰਹਿਤ ਵਿੱਚ ਪੱਕੇ ਹੋਵਾਂਗੇ। ਰਹਿਤ ਵਿੱਚ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਸ਼ਾਹ। ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਪਿਆਰਿਓ ਮਾਲਕ ਦੇ ਬਚਨਾਂ ਨੂੰ ਕਮਾਏਗਾ, ਖੁਸ਼ੀਆਂ ਉਹਦੀ ਝੋਲੀ 'ਚ ਪੈਂਦੀਆਂ ਨੇ। ਜਿਹੜੇ ਪੜ੍ਹਾਈ ਕਰਨਗੇ, ਕਲਾਸ ਵਿੱਚ ਦਾਖਲ ਹੋਣਾ, ਸਕੂਲ ਵਿੱਚ ਦਾਖਲ ਹੋਣਾ ਗੱਲ ਅਲੱਗ ਹੈ, ਪਰ ਪੜ੍ਹਾਈ ਕਰਨੀ ਉਹ ਗੱਲ ਅਲੱਗ ਹੈ। ਅੰਮ੍ਰਿਤ ਛਕ ਲੈਣਾ ਗੱਲ ਵੱਖਰੀ ਏ। ਅੰਮ੍ਰਿਤ ਸਮੇਂ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਉਹਨੂੰ ਕਮਾਉਣਾ ਗੱਲ ਵੱਖਰੀ ਏ। ਔਰ ਮੈਂ ਸੱਚ ਕਹਿ ਰਿਹਾ, ਜਿਹੜਾ ਉਹ ਉਪਦੇਸ਼ਾਂ ਨੂੰ ਕਮਾਉਂਦਾ ਹੈ ਨਾ, ਬਾਜਾਂ ਵਾਲਾ ਉਹਦੇ ਅੰਗ ਸੰਗ ਵਰਤਦਾ। ਇੱਕ ਗੱਲ ਮੈਨੂੰ ਚੇਤੇ ਆ ਗਈ, ਸਤਿਗੁਰੂ ਸੇਵਾ ਲੈਣ ਮੈਂ ਜਿਵੇਂ ਕਿਹਾ, ਮੈਂ ਮੂਡ ਕੁਝ ਹੋਰ ਬਣਾ ਕੇ ਬੈਠਾ ਸਾਂ। ਸ਼ਬਦ ਪੜ੍ਹਨਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੂਜਾ ਸ਼ਬਦ ਮੈਂ ਪੜ੍ਹਨਾ ਸੀ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਮਾਈਂਡ ਮੇਰਾ ਇੱਧਰ ਚੱਲ ਰਿਹਾ ਸੀ, ਪਰ ਜਦੋਂ ਮੈਂ ਬੈਠਾ ਇੱਕਦਮ ਮੇਰਾ ਅੰਦਰਲਾ ਫੁਰਨਾ ਹੀ ਬਦਲ ਗਿਆ। ਸ਼ਬਦ ਪੜਿਆ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਚਲੋ ਜਿਵੇਂ ਜਿਵੇਂ ਪਿਤਾ ਜੀ ਚਲਾਈ ਨਾ, ਕਈ ਵਾਰੀ ਸੋਚਿਆ ਕੁਝ ਹੋਰ ਹੁੰਦਾ, ਪਰ ਉਹਨਾਂ ਨੂੰ ਭਾਉਂਦਾ ਕੁਝ ਹੋਰ ਹੁੰਦਾ। ਸੁਣਿਓ ਹੁਣ ਧਿਆਨ ਨਾਲ, ਇੱਕ ਗੱਲ ਮੈਨੂੰ ਚੇਤੇ ਆਈ। ਵੇਖੋ, ਜਿਹੜਾ ਮਾਲਕ ਦੇ ਬਚਨਾਂ ਨੂੰ ਕਮਾਉਂਦਾ ਹੈ, ਮੈਂ ਗੱਲ ਉਹ ਕਰਨ ਲੱਗਾ। ਪੂਰੀਆਂ ਖੁਸ਼ੀਆਂ, ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਆ ਨਾ, ਇੱਕ ਗੱਲ ਹੀ ਮਾਲਕ ਦੀ ਮੰਨ ਕੇ ਚਲੇ ਜਾਈਏ। ਇੱਕ ਗੱਲ, ਸਿਰਫ ਇੱਕ ਗੱਲ, ਸ਼ੁਰੂਆਤ ਇੱਕ ਤੋਂ ਹੀ ਕਰਨੀ, ਇੱਕ ਤੋਂ ਹੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਗੁਰਮੁਖ ਪਿਆਰਾ ਹੋਇਆ ਗੁਲਾਬ ਰਾਏ।
ਮਾਲਕ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਅਨੰਦਪੁਰ ਸਾਹਿਬ। ਆਲੇ ਦੁਆਲੇ ਤੋਂ ਮਹਾਰਾਜ ਦੇ ਰੰਗੇ ਹੋਏ ਗੁਰਸਿੱਖਾਂ ਦੇ ਦਰਸ਼ਨ ਕਰਕੇ ਇੰਨਾ ਪ੍ਰਭਾਵਿਤ ਹੋਇਆ, ਸਾਹਿਬ ਦੇ ਦੀਦਾਰ ਕਰਕੇ ਇੰਨਾ ਪ੍ਰਭਾਵਿਤ ਹੋਇਆ ਕਿ ਇਹ ਵੀ ਅੰਮ੍ਰਿਤ ਛਕ ਕੇ ਗੁਰੂ ਦਾ ਸਿੰਘ ਸਜਿਆ। ਗੁਲਾਬ ਰਾਏ ਤੋਂ ਬਣ ਗਿਆ ਭਾਈ ਗੁਲਾਬ ਸਿੰਘ। ਹੁਣ ਹਰ ਗੱਲ ਚੋਂ ਕੁਝ ਨਾ ਕੁਝ ਲਈ ਜਾਇਓ, ਬਸ ਮੇਰੀ ਬੇਨਤੀ ਹੈ। ਕਈ ਵਾਰੀ ਅਸੀਂ ਬੜਾ ਨਾ ਟੀਂਗਾ ਮਾਰ ਮਾਰ ਕੇ ਕਹਿੰਦੇ ਅਸੀਂ ਸਿੱਖ ਹਾਂ, ਸਿੱਖ। ਸੱਚੀ ਗੱਲ ਹੈ ਪਿਆਰਿਓ, ਤੁਸੀਂ ਸਿਆਣੇ ਹੋ। ਇੰਜੀਨੀਅਰ ਦੇ ਘਰ ਜਨਮ ਲੈ ਕੇ ਕਦੀ ਕੋਈ ਬੱਚਾ ਇੰਜੀਨੀਅਰ ਨਹੀਂ ਬਣੇਗਾ ਜਦ ਤੱਕ ਉਹ ਪੂਰੀ ਪੜ੍ਹਾਈ ਨਾ ਕਰੇ। ਜੱਜ ਦੇ ਘਰ ਜਨਮ ਲੈ ਕੇ ਕੋਈ ਬੱਚਾ ਜੱਜ ਨਹੀਂ ਬਣ ਸਕਦਾ ਜਦ ਤੱਕ ਪੂਰੀ ਪੜ੍ਹਾਈ ਨਾ ਕਰੇ। ਵਕੀਲ ਦੇ ਘਰ ਜਨਮ ਲੈ ਕੇ, ਡਾਕਟਰ ਦੇ ਘਰ ਜਨਮ ਲੈ ਕੇ ਕੋਈ ਵਕੀਲ ਡਾਕਟਰ ਨਹੀਂ ਬਣ ਸਕਦਾ ਜਦ ਤੱਕ ਪੂਰੀ ਪੜ੍ਹਾਈ ਨਾ ਕਰੇ। ਤੇ ਮਾਫੀ ਦੇਣਾ ਸੀ ਤੇ ਦਾਅਵੇ ਕਰਦੇ ਸਾਡੇ ਬਾਪੂ ਨੇ ਅੰਮ੍ਰਿਤ ਛਕਿਆ, ਉਹ ਸਿੱਖ ਏ, ਮੈਂ ਵੀ ਸਿੱਖ ਹਾਂ। ਜਿਵੇਂ ਡਾਕਟਰ ਦੇ ਘਰ ਜਨਮ ਲੈ ਕੇ ਕੋਈ ਡਾਕਟਰ ਨਹੀਂ ਬਣ ਜਾਂਦਾ, ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਕੋਈ ਸਿੱਖ ਨਹੀਂ ਬਣ ਜਾਂਦਾ ਜਦ ਤੱਕ ਮਾਲਕ ਪਿਤਾ ਦੀ ਮੋਹਰ ਨਾ ਲਵਾਵੇ। ਮੋਹਰ ਇਹ ਬੜੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਮੈਂ ਆਸਟ੍ਰੇਲੀਆ ਸਾਂ, ਅੱਜ ਤੋਂ ਤਕਰੀਬਨ 8-9 ਸਾਲ ਪੁਰਾਣੀ ਗੱਲ ਹੈ। ਜਿਹੜੀ ਉਹ ਕੇਸਰੀ ਦਸਤਾਰਾਂ ਵਾਲੀ ਤੁਸੀਂ ਫੋਟੋ ਵੇਖ ਰਹੇ ਹੋ ਨਾ, ਜੋ ਮੈਂ ਅਨਾਉਂਸਮੈਂਟ ਕਰ ਰਿਹਾ ਸਾਂ ਵਿਚਾਰ, ਉਹ ਆਸਟ੍ਰੇਲੀਆ ਦਾ ਸਮਾਗਮ, ਜਿਹੜੀਆਂ ਸੰਗਤਾਂ ਕਿੰਨੀਆਂ ਬੈਠੀਆਂ ਨੇ ਬੀਬੀਆਂ ਚੁੰਨੀਆਂ ਲੈ ਕੇ ਕੇਸਰੀ ਰੰਗ ਦੀ, ਉਹ ਆਸਟ੍ਰੇਲੀਆ ਦੀ ਸੰਗਤ ਦੀ ਫੋਟੋ ਹੈ ਸਾਰੀ, ਜਿਹੜੀ ਟੀਵੀ ਚੈਨਲ ਤੇ ਤੁਸੀਂ ਵੇਖ ਰਹੇ ਹੋ। ਮੈਂ ਆਸਟ੍ਰੇਲੀਆ ਸਾਂ ਤੇ ਉੱਥੇ ਮੇਰੇ ਕੋਲ ਨੌਜਵਾਨ ਬੱਚੇ ਆਏ, ਬਹੁਤ ਜ਼ਿਆਦਾ ਨੌਜਵਾਨ ਮੁੰਡੇ ਬੱਚੀਆਂ, ਬੱਚੇ ਬਹੁਤ ਪਿਆਰ ਕਰਦੇ ਨੇ। ਉਹ ਜਦੋਂ ਆਏ ਤੇ ਮੈਨੂੰ ਕਹਿੰਦੇ, ਵੀਰ ਜੀ ਤੁਸੀਂ ਅਰਦਾਸ ਕਰੋ ਕਿ ਸਾਨੂੰ ਚੰਗੀ ਨੌਕਰੀ ਮਿਲ ਜੇ। ਮੈਂ ਕਿਹਾ ਅਰਦਾਸ ਕਰਨੀ ਕਿਹੜੀ ਵੱਡੀ ਗੱਲ, ਮੈਂ ਕਰ ਦੇਣਾ, ਪਰ ਇੱਕ ਭੇਟਾ ਦਿਓ ਮੈਨੂੰ। ਉਹ ਕਹਿੰਦੇ ਕਿੰਨੇ ਕ ਡਾਲਰ? ਮੈਂ ਕਿਹਾ ਡਾਲਰ ਨਹੀਂ ਮੈਨੂੰ ਚਾਹੀਦੇ। ਕਹਿੰਦੇ ਫਿਰ ਕੀ ਭੇਟਾ? ਮੈਂ ਕਿਹਾ ਤੁਸੀਂ ਵਾਅਦਾ ਕਰ ਦਿਓ ਅੱਜ। ਕਹਿੰਦੇ ਜੀ ਕੀ ਵਾਅਦਾ? ਮੈਂ ਕਿਹਾ ਆਸਟ੍ਰੇਲੀਆ ਤੁਸੀਂ ਆਏ ਹੋ ਪੜਨ ਵਾਸਤੇ, ਹੁਣ ਲੱਭ ਰਹੇ ਹੋ ਨੌਕਰੀਆਂ, ਮੈਂ ਅਰਦਾਸ ਤੁਹਾਡੀ ਕਰਨ ਲਈ ਤਿਆਰ ਹਾਂ, ਪਰ ਇੱਕ ਗੁਰੂ ਦੀ ਹਜ਼ੂਰੀ ਵਿੱਚ ਵਾਅਦਾ ਕਰ ਦਿਓ ਕਦੀ ਵੀ ਰੋਮਾਂ ਦੀ ਬੇਦਬੀ ਨਹੀਂ ਕਰਾਂਗੇ। ਕਹਿੰਦੇ ਕੀਤਾ ਵਾਅਦਾ, ਅਸੀਂ ਰੋਮਾਂ ਦੀ ਬੇਦਬੀ ਨਹੀਂ ਕਰਾਂਗੇ। ਮੈਂ ਕਿਹਾ ਫਿਰ ਜਾਓ ਮੇਰੇ ਕੋਲੋਂ ਜਿੱਥੇ ਮਰਜ਼ੀ ਲਿਖਵਾ ਲਓ, ਤੁਸੀਂ ਅੱਜ ਆਸਟ੍ਰੇਲੀਆ ਵਿੱਚ ਨੌਕਰੀਆਂ ਲੱਭ ਰਹੇ ਹੋ ਨਾ, ਤੁਸੀਂ ਗੁਰੂ ਦੀ ਸਿੱਖੀ ਨੂੰ ਸੰਭਾਲ ਕੇ ਰੱਖਿਓ, ਇਹ ਗੋਰੇ ਤੇ ਗੋਰੀਆਂ ਤੁਹਾਡੀ ਨੌਕਰੀ ਕਰਨਗੇ। ਇਹ ਤੁਹਾਡੇ ਨੌਕਰ ਬਣ ਜਾਣਗੇ। ਅਸੀਂ ਨੌਕਰੀਆਂ ਲੱਭ ਰਹੇ ਆ ਨਾ, ਤੁਸੀਂ ਨੌਕਰੀਆਂ ਦੇਣ ਵਾਲੇ ਬਣ ਜਾਓਗੇ। ਮਾਲਕ ਕਹੇਗਾ ਕਿ ਤੂੰ ਮੇਰੀ ਸਿੱਖੀ ਨੂੰ ਸੰਭਾਲ ਕੇ ਰੱਖਿਆ ਬੱਚਿਆ, ਤੇਰੀ ਮੈਂ ਕਿਤੇ ਵੀ ਪਿੱਠ ਨਹੀਂ ਲੱਗਣ ਦੇਣੀ, ਤੇਰੀਆਂ ਕੁੱਲਾਂ ਤੱਕ ਸੰਭਾਲਣ ਦੀ ਜ਼ਿੰਮੇਵਾਰੀ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਇੱਕ ਬਚਨ ਹੀ ਮੰਨ ਲਈ, ਕੋਈ ਵੀ ਬਚਨ, ਇੱਕ ਬਚਨ ਸ਼ੁਰੂਆਤ ਕਰੀਏ, ਸ਼ੁਰੂਆਤ ਤੋਂ। ਖੈਰ ਜਿਹੜੀ ਮੈਂ ਗੱਲ ਕਰਨੇ ਆ, ਇਹ ਗੁਲਾਬ ਰਾਏ ਅੰਮ੍ਰਿਤ ਛਕ ਕੇ ਬਣਿਆ ਗੁਲਾਬ ਸਿੰਘ। ਇਹਦਾ ਪਿੰਡ ਸੀ ਅਕਬਰ ਖੁੰਡਾਲ, ਸਿਰਸੇ ਦੇ ਕੋਲ। ਕੁਝ ਦਿਨ ਹੁਣ ਮਹਾਰਾਜ ਜੀਆਂ ਦੇ ਕੋਲ ਰਿਹਾ ਤੇ ਆਗਿਆ ਲਈ, ਸਤਿਗੁਰੂ ਹੁਣ ਮੈਨੂੰ ਆਗਿਆ ਦਿਓ, ਮੈਂ ਆਪਣੇ ਨਗਰ ਵਿੱਚ ਜਾਵਾਂ। ਸੁਨਿਆਰੇ ਦਾ ਕੰਮ ਕਰਦਾ ਸੀ, ਸੋਨੇ ਦੇ ਗਹਿਣੇ ਬਣਾਉਂਦਾ ਸੀ। ਮਹਾਰਾਜ ਮੈਨੂੰ ਖੁਸ਼ੀਆਂ ਦਿਓ। ਮਹਾਰਾਜ ਕਹਿੰਦੇ ਤੁਸੀਂ ਹੁਣ ਆਪਣੇ ਨਗਰ ਵਿੱਚ ਜਾਓ, ਕਿਰਤ ਕਮਾਈ ਕਰੋ, ਦਸਵੰਧ ਕੱਢੋ, ਆਏ ਗਏ ਦੀ ਸੇਵਾ ਕਰੋ। ਹੁਣ ਇਹ ਆ ਗਿਆ ਜੀ ਆਪਣੇ ਨਗਰ ਦੇ ਵਿੱਚ ਵਾਪਸ ਤੇ ਸੱਚੀ ਸੁੱਚੀ ਕਿਰਤ ਕਰਦਾ। ਤੇ ਇੱਕ ਦਿਨ ਨਾ ਗਹਿਣੇ ਬਣਾ ਰਿਹਾ ਤੇ ਅਕਬਰ ਖੁੰਡਾਲ ਨਗਰ ਦਾ ਨਾ ਸਾਰਾ ਪ੍ਰਬੰਧ ਉਥੋਂ ਦੇ ਲੋਕਾਂ ਨੇ ਦਿੱਤਾ ਸੀ ਗੁਲਾਮ ਨਬੀ ਬਖਸ਼ ਨੂੰ। ਗੁਲਾਮ ਨਬੀ ਬਖਸ਼ ਨੇ ਵਿਆਹ ਕਰਾਏ ਸੀ 3। ਜਿਹੜੀ ਸਭ ਤੋਂ ਛੋਟੀ ਬੇਗਮ ਸੀ ਨਾ, ਉਮਰ 'ਚ ਬਹੁਤ ਛੋਟੀ ਸੀ, ਉਹ ਇੱਕ ਦਿਨ ਲੰਘ ਰਹੀ ਬਾਜ਼ਾਰ ਦੇ ਵਿੱਚੋਂ ਉਹਦੀ ਨਿਗਾਹ ਪੈ ਗਈ ਗੁਲਾਬ ਸਿੰਘ ਦੇ ਉੱਤੇ। ਜਦੋਂ ਵੇਖਿਆ ਇੰਨਾ ਸਰੀਰ ਇਹਦਾ ਸਡੋਲ, ਏਡਾ ਲੰਬਾ ਉੱਚਾ, ਤੇ ਇਸ ਔਰਤ ਦੇ ਅੰਦਰ ਗੁਲਾਬ ਸਿੰਘ ਵੱਲ ਵੇਖ ਕੇ ਨਾ ਪਾਪ ਕਰਮ ਨੇ ਜਨਮ ਲੈ ਲਿਆ। ਮੱਤ ਤੇ ਪਰਦਾ ਪੈਂਦਿਆਂ ਸਮਾਂ ਨਹੀਂ ਲੱਗਦਾ। ਹੁਣ ਆਪਣੀ ਇਹ ਚੀਜ਼ ਨੂੰ ਪੂਰਿਆਂ ਕਰਨ ਲਈ ਸਕੀਮ ਕੀ ਬਣਾਈ? ਗੁਲਾਬ ਸਿੰਘ ਨੂੰ ਬੁਲਾਇਆ ਆਪਣੇ ਮਹਿਲਾਂ ਦੇ ਵਿੱਚ ਤੇ ਕੀ ਆਖਿਆ, ਮੈਂ ਤੇਰੇ ਕੋਲੋਂ ਸੋਨੇ ਦੇ ਗਹਿਣੇ ਬਣਵਾਉਣੇ ਨੇ। ਉਹ ਕਹਿੰਦਾ ਬਣਾ ਦੇਵਾਂਗਾ, ਪਰ ਕਹਿੰਦੀ ਮੇਰੀ ਇੱਕ ਸ਼ਰਤ ਹੈ। ਜੀ ਕੀ ਸ਼ਰਤ?
ਜਿੰਨੇ ਗਹਿਣੇ ਨੇ ਨਾ ਉਹ ਤੂੰ ਮੇਰੇ ਮਹਿਲਾਂ ਦੇ ਵਿੱਚ ਬਣਾਉਣੇ ਨੇ, ਮੇਰੀਆਂ ਅੱਖਾਂ ਦੇ ਸਾਹਮਣੇ। ਹੁਣ ਗੁਲਾਬ ਸਿੰਘ ਉਹ ਗੁਰੂ ਦਾ ਸਿੱਖ ਰੰਗਿਆ ਹੋਇਆ, ਉਹਦੇ ਅੰਦਰ ਕੋਈ ਮੈਲ ਤੇ ਹੈ ਹੀ ਨਹੀਂ। ਉਹ ਕਹਿੰਦਾ ਕੋਈ ਨਹੀਂ, ਤੂੰ ਗਹਿਣੇ ਬਣਵਾਉਣੇ ਤੇਰੇ ਸਾਹਮਣੇ ਅੱਖਾਂ ਦੇ ਬਣਾ ਦੇਾਂਗੇ, ਤੇਰੇ ਮਹਿਲਾਂ ਦੇ ਵਿੱਚ ਬਣਾ ਦੇਾਂਗੇ, ਮੈਨੂੰ ਕੀ ਫਰਕ ਪੈਣਾ। ਕੰਮ ਮੈਂ ਆਪਣੀ ਦੁਕਾਨ ਤੇ ਵੀ ਕਰਨਾ, ਗਹਿਣੇ ਉੱਥੇ ਵੀ, ਤੇ ਤੇਰੀ ਜੇ ਤਸੱਲੀ ਇੱਥੇ ਬਣਾਉਣ ਤੇ ਮੈਂ ਇੱਥੇ ਬਣਾ ਦਿਆਂਗਾ। ਹੁਣ ਇਹਨੇ ਗਹਿਣੇ ਬਣਾਉਣੇ ਸ਼ੁਰੂ ਕੀਤੇ। ਹੁਣ ਸਵੇਰੇ ਆਉਂਦਾ, ਸ਼ਾਮੀ ਚਲਿਆ ਜਾਂਦਾ, ਤੇ 2-4 ਦਿਨ ਜਦੋਂ ਲੰਘ ਗਏ ਨਾ, ਇਹ ਜਿਹੜੀ ਗੁਲਾਮ ਨਬੀ ਬਖਸ਼ ਦੀ ਸਭ ਤੋਂ ਛੋਟੀ ਬੇਗਮ, ਉਹਨੇ ਵੇਖਿਆ ਅੱਜ ਘਰ ਵਿੱਚ ਕੋਈ ਨਹੀਂ, ਤੇ ਮੌਕਾ ਵੇਖ ਕੇ ਗੁਲਾਬ ਸਿੰਘ ਦੇ ਅੱਗੇ ਆਪਣੇ ਪਾਪ ਕਰਮ ਕਰਨ ਵਾਲੀ ਗੱਲ ਰੱਖੀ। ਉਸ ਵੇਲੇ ਗੁਲਾਬ ਸਿੰਘ ਪਤਾ ਕੀ ਕਹਿੰਦਾ, ਤੁਸੀਂ ਇਹ ਗੱਲ ਆਪਣੇ ਮੂੰਹੋਂ ਵੀ ਨਾ ਕੱਢੋ, ਤੁਸੀਂ ਤੇ ਮੇਰੀਆਂ ਭੈਣਾਂ ਵਰਗੇ ਹੋ। ਹੈ ਤੁਸੀਂ ਮੇਰੀਆਂ ਭੈਣਾਂ ਵਰਗੇ ਹੋ, ਕਿਉਂਕਿ ਗੁਲਾਬ ਸਿੰਘ ਨੇ ਯਾਦ ਰੱਖਿਆ ਮਹਾਰਾਜ ਨੇ ਕੱਲਾ ਅੰਮ੍ਰਿਤ ਨਹੀਂ ਛਕਾਇਆ, ਕੱਲਾ ਇਹ ਗਾਤਰਾ ਨਹੀਂ ਪਵਾਇਆ, ਨਾਲ ਉੱਚਾ ਆਚਰਣ ਵੀ ਦਿੱਤਾ ਹੈ। ਉੱਚਾ ਆਚਰਣ ਸਿੱਖਾ, ਆਚਰਣ ਕਰਕੇ ਕਿਤੇ ਡਿੱਗ ਨਾ ਜਾਵੇਂ। आचरण करके जदों डिगेगा ना, जब एक कहे विप्रन की रीत मैं ना करूं इनकी प्रतीत, करैक्टर करके ना डिगे, बस ये याद रखी। एका नारी जती है पर नारी धी भैन बखाने। हुण सुनियो ध्यान नाल, ਇਹ ਕਹਿੰਦਾ ਜੀ ਤੁਸੀਂ ਤੇ ਮੇਰੀਆਂ ਭੈਣਾਂ ਵਰਗੇ। ਉਹਨੂੰ ਗੁੱਸਾ ਚੜ ਗਿਆ, ਉਹ ਕਹਿੰਦੀ ਮੇਰੀ ਗੱਲ ਮੰਨ, ਨਹੀਂ ਤੇ ਮੈਂ ਹੁਣੇ ਰੌਲਾ ਪਾ ਕੇ ਸਭ ਨੂੰ ਇਕੱਠਿਆਂ ਕਰ ਲੈਣਾ। ਉਹ ਕਹਿੰਦਾ ਜੋ ਮਰਜ਼ੀ ਕਰ, ਤੂੰ ਮੇਰੀਆਂ ਭੈਣਾਂ ਵਰਗੀ। ਇਹਨੇ ਰੌਲਾ ਪਾਤਾ, ਗੁਲਾਮ ਨਬੀ ਬਖਸ਼ ਵੀ ਆ ਗਿਆ, ਹੋਰ ਸਿਪਾਹੀ ਵੀ ਆ ਗਏ, ਤੇ ਇਹਨੇ ਝੂਠਾ ਇਲਜ਼ਾਮ ਲਾਇਆ, ਮੈਨੂੰ ਇਹਨੇ ਕਮਰੇ 'ਚ ਇਕੱਲਿਆਂ ਵੇਖ ਕੇ ਮੇਰੇ ਨਾਲ ਸ਼ਰਾਰਤ ਕੀਤੀ ਹੈ। ਹੁਣ ਗੁਲਾਮ ਨਬੀ ਬਖਸ਼ ਨੇ ਕੋਈ ਗੱਲ ਨਹੀਂ ਸੁਣੀ, ਗੁਲਾਬ ਸਿੰਘ ਦੀ ਹੱਥ ਕੜੀਆਂ ਲਾਈਆਂ। ਇੱਕ ਵੱਡੀ ਸਾਰੀ ਦੂਰ ਗੁਫਾ ਸੀ, ਗੁਫਾ ਦੇ ਅੰਦਰ ਇਹਨੂੰ ਕੈਦ ਕਰਤਾ, ਤੇ ਬਾਹਰ ਗੁਫਾ ਦੇ ਨਾ ਬਹੁਤ ਵੱਡਾ ਪੱਥਰ ਰੱਖ ਦਿੱਤਾ, ਪਹਾੜ ਵਰਗਾ ਬੜਾ ਵੱਡਾ ਪੱਥਰ। ਹੁਣ ਅੱਜ ਉਹ ਨਿਰਦੋਸ਼ ਬੰਦਾ ਗੁਫਾ ਦੇ ਵਿੱਚ ਕੈਦ ਹੈ, ਜਿਸ ਬੰਦੇ ਦਾ ਕਸੂਰ ਬਸ ਇੰਨਾ ਹੈ ਕਿ ਉਹਨੇ ਗੁਰੂ ਦੇ ਬਚਨਾਂ ਨੂੰ ਕਮਾਇਆ। ਕਸੂਰ ਤੇ ਇਹੋ ਹੀ ਹੋਇਆ ਨਾ, ਫਿਰ ਗੁਰੂ ਦੇ ਬਚਨਾਂ ਦੇ ਉੱਤੇ ਜਿਹੜਾ ਪਹਿਰਾ ਦੇ ਰਿਹਾ, ਉਹ ਅੱਜ ਬੇਦੋਸ਼ ਬੰਦਾ ਅੰਦਰ ਹੋ ਗਿਆ ਜੀ ਕੈਦ। ਹੁਣ ਕਈ ਆਲੇ ਦੁਆਲੇ ਵਾਲੇ ਹੋ ਸਕਦਾ ਗੱਲਾਂ ਇਹੋ ਜੀਆਂ ਕਰਦੇ ਹੋਣ, ਪਰ ਗੁਲਾਬ ਸਿੰਘ ਦੇ ਅੰਦਰ ਭਰੋਸਾ ਪਤਾ ਕੀ ਹੈ ਕਿ ਮੇਰਾ ਮਾਲਕ ਬੜਾ ਵੱਡਾ ਹੈ। ਅੱਜ ਜੇ ਮੈਂ ਬਿਨਾਂ ਵਜ੍ਹਾ ਇਸ ਜਗ੍ਹਾ ਦੇ ਉੱਤੇ ਕੈਦ ਹੋ ਗਿਆ ਨਾ, ਕੈਦ ਕਰਨ ਵਾਲੇ ਵੱਡੇ ਨਹੀਂ, ਮੇਰਾ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਬਚਾਉਣ ਵਾਲਾ ਦਾਤਾ ਬੜਾ ਵੱਡਾ ਹੈ। ਸਤਿ ਸ੍ਰੀ ਅਕਾਲ। ਇਹ ਅਰਦਾਸਾਂ ਵੀ ਕਰਦਾ ਦਿਨੇ ਰਾਤ, ਤੇ ਕੁਝ ਹਫ਼ਤਿਆਂ ਦੇ ਬਾਅਦ ਨਾ ਗੁਰੂ ਜੀ ਦੇ ਚਰਨ ਪਏ ਇਸ ਇਲਾਕੇ 'ਚ। ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਆਈਆਂ। ਜੱਸਾ ਸਿੰਘ ਵੀ ਜੋ ਡਿਊਟੀ ਉੱਥੇ ਮਹਾਰਾਜ ਨੇ ਦਿੱਤੀ ਸੀ, ਉਹ ਵੀ, ਹੋਰ ਵੀ ਬੜੀਆਂ ਸੰਗਤਾਂ ਜਦੋਂ ਦਰਸ਼ਨ ਕਰਨ ਆਏ, ਤੇ ਸਾਹਿਬ ਕਹਿੰਦੇ ਜੀ ਗੁਲਾਬ ਸਿੰਘ ਨਹੀਂ ਆਇਆ। ਜਦੋਂ ਸਾਰੀ ਗੱਲ ਦੱਸੀ, ਇਦਾਂ ਉਹ ਨਿਰਦੋਸ਼ ਕੈਦ ਹੈ, ਤੇ ਮਹਾਰਾਜ ਨੇ ਸਿੰਘਾਂ ਨੂੰ ਭੇਜਿਆ, ਜਾਓ ਬਈ ਉਹਨੂੰ ਆਜ਼ਾਦ ਕਰਾ ਕੇ ਆ। ਸਿੰਘ ਗਏ ਆਜ਼ਾਦ ਕਰਾਉਣ। ਹੁਣ ਜਿਹੜੇ ਪਹਿਰੇ ਤੇ ਸਿਪਾਹੀ ਖਲੋਤੇ ਸੀ ਨਾ, ਉਹਨਾਂ ਨੂੰ ਤੇ ਸਿੰਘਾਂ ਨੇ ਪਾਰ ਬੁਲਾਤਾ, ਪਰ ਜਿਹੜਾ ਪੱਥਰ ਸੀ ਨਾ ਬੜਾ ਵੱਡਾ, ਉਹ ਪਿੱਛੇ ਨਹੀਂ ਹੋਇਆ। ਜਦੋਂ ਆਏ ਮਹਾਰਾਜ ਦੇ ਕੋਲ, ਮਹਾਰਾਜ ਜਿਹੜੇ ਪਹਿਰੇ ਤੇ ਸਿਪਾਹੀ ਸੀ ਉਹਨਾਂ ਨੂੰ ਤੇ ਪਾਰ ਬੁਲਾਤਾ ਹੈ, ਮਾਰ ਦਿੱਤਾ ਹੈ, ਪਰ ਪੱਥਰ ਪਿੱਛੇ ਨਹੀਂ ਹੋ ਰਿਹਾ। ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ, ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਚੱਲ ਕੇ ਗਏ ਨੇ। ਜਦੋਂ ਗਏ ਘੋੜੇ ਤੇ ਅਸਵਾਰ ਮੇਰਾ ਸਾਹਿਬ ਜਦੋਂ ਉੱਥੇ ਪਹੁੰਚਿਆ, ਤੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹ ਪੱਥਰ ਪਿੱਛੇ ਕੀਤਾ, ਤੇ ਆਵਾਜ਼ ਦਿੱਤੀ, ਗੁਲਾਬ ਸਿੰਘ ਸਤਨਾਮ ਵਾਹਿਗੁਰੂ ਕਹਿ ਕੇ ਹੱਥ ਕੜੀਆਂ ਨੂੰ ਖੋਲ ਤੇ ਬਾਹਰ ਆ ਜਾ। ਹੁਣ ਮਹਾਰਾਜ ਦੀ ਜਦੋਂ ਆਵਾਜ਼ ਸੁਣੀ, ਇਹਨੇ ਗੁਲਾਬ ਸਿੰਘ ਨੇ ਮਹਾਰਾਜ ਦੇ ਬਚਨਾਂ ਮੁਤਾਬਕ ਸਤਨਾਮ ਵਾਹਿਗੁਰੂ ਜਦੋਂ ਕਿਹਾ, ਉਹ ਹੱਥ ਕੜੀਆਂ ਖੁੱਲ ਗਈਆਂ। ਹਾਂਜੀ ਵੇਖੋ ਆਹ ਹੱਥ ਕੜੀਆਂ ਕੀ ਚੀਜ਼ ਨੇ, ਲੋਹੇ ਦੀਆਂ ਹੱਥ ਕੜੀਆਂ ਕੀ ਚੀਜ਼ ਨੇ। ਅੰਦਰ ਤੇਰੇ ਸੱਚਾਈ ਹੋਵੇ, ਸੱਚਾਈ ਮਾਲਕ ਤੇ ਫਿਰ 84 ਦੀਆਂ ਹੱਥ ਕੜੀਆਂ ਤੋਂ ਤੈਨੂੰ ਬਚਾ ਲੈਂਦਾ ਹੈ। ਹਾਂਜੀ ਸਤਿ ਸ੍ਰੀ ਅਕਾਲ।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਹੁਣ ਜੀ। ਜਦੋਂ ਆਇਆ ਨਾ ਗੁਲਾਬ ਸਿੰਘ ਬਾਹਰ, ਮਹਾਰਾਜ ਦੇ ਕੀਤੇ ਦੀਦਾਰ ਭੁੱਬਾਂ ਨਿਕਲ ਗਈਆਂ। ਸਾਹਿਬਾ ਮੈਨੂੰ ਬਚਾਉਣ ਆਪ ਆਇਆ। ਮਹਾਰਾਜ ਕਹਿੰਦੇ ਤੇਰੇ ਉੱਚੇ ਆਚਰਣ ਤੋਂ ਕੁਰਬਾਨ, ਤੂੰ ਗੁਰੂ ਦਾ ਬਚਨ ਮੰਨਿਆ। ਅੱਜ ਸਾਡਾ ਦਿਲ ਕਰਦਾ ਤੂੰ ਸਾਡੇ ਨਾਲ ਸਾਡੇ ਘੋੜੇ ਤੇ ਬਹਿ। ਇਹ ਕਹਿੰਦਾ ਮਹਾਰਾਜ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਪਰ ਬਚਨ ਵੀ ਹੁਣ ਮੰਨਣਾ ਸੀ। ਮਹਾਰਾਜ ਦਾ ਜਿਹੜਾ ਘੋੜਾ ਹੈ ਨਾ, ਉਹਦੀ ਰਕਾਬ ਦੇ ਵਿੱਚ ਪੈਰ ਪਾ ਕੇ ਨਾਲ ਖੜ ਗਿਆ ਤੇ ਮਹਾਰਾਜ ਨੇ ਨਾ ਘੋੜਾ ਚਲਾਉਣਾ ਸ਼ੁਰੂ ਕਰਤਾ। ਤਕਰੀਬਨ 4-5 ਕੋਹ ਦੀ ਦੂਰੀ ਤੇ ਜਾ ਕੇ ਇੱਕ ਛੱਪੜ ਆਇਆ ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਆਪ ਆਪਣੇ ਹੱਥਾਂ ਦੇ ਨਾਲ ਗੁਲਾਬ ਸਿੰਘ ਨੂੰ ਇਸ਼ਨਾਨ ਕਰਵਾਇਆ, ਆਪਣੇ ਹੱਥਾਂ ਨਾਲ। ਇਹ ਤੇ ਸੁਣਿਆ ਪੜਿਆ ਕਿ ਸਿੱਖ ਗੁਰੂ ਨੂੰ ਇਸ਼ਨਾਨ ਕਰਾਵੇ, ਪਰ ਇਹ ਨਵੀਂ ਮਿਸਾਲ ਕਾਇਮ ਕਰਤੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥਾਂ ਨਾਲ ਗੁਲਾਬ ਸਿੰਘ ਨੂੰ ਇਸ਼ਨਾਨ ਕਰਵਾਇਆ ਤੇ ਇਸ਼ਨਾਨ ਕਰਾਉਂਦਿਆਂ ਨਾ ਪਾਣੀ ਦੀਆਂ ਬੁੱਕਾਂ ਭਰ ਕੇ ਇਹਦੇ ਕੇਸਾਂ ਵਿੱਚ, ਇਹਦੇ ਸਿਰ ਵਿੱਚ ਪਾਉਣੀਆਂ ਸ਼ੁਰੂ ਕਰਤੀਆਂ। ਤੇ ਜਿਉਂ-ਜਿਉਂ ਕੇਸਾਂ ਦੇ ਵਿੱਚ ਮਹਾਰਾਜ ਜਲ ਪਾਉਂਦੇ ਆ ਨਾ, ਤਿਉਂ-ਤਿਉਂ ਇਹਦੇ ਕਪਾਟ ਖੁੱਲ ਰਹੇ, ਤਿਉਂ-ਤਿਉਂ ਬ੍ਰਹਮ ਗਿਆਨ ਦੀ ਦਾਤ ਇਹਦੀ ਝੋਲੀ 'ਚ ਪੈ ਰਹੀ। ਮਹਾਰਾਜ ਨੇ ਏਡੀ ਵੱਡੀ ਦਾਤ ਦਿੱਤੀ, ਆਪਣੇ ਗਲ ਨਾਲ ਲਾਇਆ ਤੇ ਇਹ ਗੱਲ ਆਖੀ, ਕਹਿੰਦੇ ਗੁਲਾਬ ਸਿੰਘ ਤੇਰੇ ਉੱਚੇ ਆਚਰਣ ਤੋਂ ਕੁਰਬਾਨ, ਅੱਜ ਤੋਂ ਜਿੱਧਰ ਵੀ ਤੁਸੀਂ ਜਾਓਗੇ ਕੱਲੇ ਨਹੀਂ ਜਾਓਗੇ, ਗੁਰੂ ਤੁਹਾਡੇ ਅੰਗ ਸੰਗ ਹੋ ਕੇ ਵਰਤਿਆ ਕਰੇਗਾ। ਸਤਿ ਸ੍ਰੀ ਅਕਾਲ। ਏਡੀ ਵੱਡੀ ਦਾਤ ਦੇਤੀ, ਸਦਕੇ ਕੀ ਦੇ? ਇੱਕ ਬਚਨ ਮੰਨਣ ਦੇ ਸਦਕੇ, ਇੱਕ ਉੱਚੇ ਕਰੈਕਟਰ ਦਾ ਸਦਕਾ, ਇੱਕ ਉੱਚੇ ਆਚਰਣ ਦਾ ਸਦਕਾ। ਮੈਂ ਅੰਮ੍ਰਿਤ ਛਕਿਆ, ਕਰੈਕਟਰ ਤੇਰਾ ਸਹੀ ਨਹੀਂ ਭਾਈ, ਤੂੰ ਕਾਹਦਾ ਅੰਮ੍ਰਿਤ ਛਕਿਆ? ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਅੰਮ੍ਰਿਤ ਛਕਿਆ, ਨਿਤਨੇਮ ਤੂੰ ਕੀਤਾ ਨਹੀਂ, ਕਾਹਦਾ ਅੰਮ੍ਰਿਤ ਛਕਿਆ? ਨਿਤਨੇਮ ਤੇ ਕਦੀ ਕਰਦਾ ਹਾਂਜੀ। ਯੂਨੀਫਾਰਮ ਪਾਉਣੀ ਵੀ ਮੁਬਾਰਕ ਹੈ, ਪਰ ਸਭ ਕੁਝ ਯੂਨੀਫਾਰਮ ਨਹੀਂ। ਪੜ੍ਹਾਈ ਕਰਨੀ ਬੜੀ ਲਾਜ਼ਮੀ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਯੂਨੀਫਾਰਮ ਵੀ ਪਾਈਏ, ਅੰਮ੍ਰਿਤ ਵੀ ਛਕੀਏ, ਅਗਾਂ ਪੜ੍ਹਾਈਆਂ ਵੀ ਕਰੀਏ। ਗੁਰੂ ਮਿਹਰ ਕਰੇ। ਆਓ 3-4 ਮਿੰਟ ਵਧਾਈਆਂ ਦਾ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ। ਕੋਈ ਰਸਨਾ ਮੰਝੀ ਨਾ ਰਹੇ, ਸਾਰੇ ਕਿਰਪਾ ਕਰਿਓ। ਔਰ ਜਿੱਥੋਂ ਆਏ ਬਾਪੂ ਜੀ ਜਾਣਦੇ ਨੇ, ਤਕਰੀਬਨ 100-125 ਸ਼ਹਿਰਾਂ, ਪਿੰਡਾਂ, ਨਗਰਾਂ ਤੋਂ ਸੰਗਤਾਂ ਪਹੁੰਚੀਆਂ ਹੋਈਆਂ। ਕਿਤੋਂ 2 ਸਰੀਰ ਨੇ, ਕਿਤੋਂ 5 ਸਰੀਰ। ਮੈਂ ਜਦੋਂ ਬਾਹਰ ਗਿਆ ਤੇ ਕਿੰਨੇ ਹੀ ਸਰੀਰ ਮੈਨੂੰ ਮਿਲੇ। ਅਸੀਂ ਫਲਾਣੀ ਜਗ੍ਹਾ ਤੋਂ, ਮੈਂ ਨਾਂ ਤਾਂ ਨਹੀਂ ਬੋਲ ਰਿਹਾ, ਜਿਹਦਾ ਰਹਿ ਗਿਆ ਫਿਰ ਉਹ ਚੰਗਾ ਨਹੀਂ ਲੱਗਦਾ। ਤੇ ਮੇਰਾ ਸੁਭਾਅ ਹੈ ਇਹੋ ਹੀ ਕਹਿ ਦਈਦਾ, ਮਹਾਰਾਜ ਜੀ ਦੀ ਕਿਰਪਾ ਨਾਲ। ਗੁਰੂ ਨਾਨਕ, ਗੁਰੂ ਰਾਮਦਾਸ ਤੁਹਾਡੇ ਸਭ ਦੇ ਨਾਮ ਜਾਣਦੇ ਨੇ, ਸਭ ਨੂੰ ਜਾਣਦੇ ਨੇ, ਕਿੱਥੋਂ ਆਏ ਹੋ। ਮੈਂ ਭੁੱਲ ਸਕਦਾ ਤੁਹਾਨੂੰ, ਪਰ ਜਿਹਦੀ ਸ਼ਰਨ ਵਿੱਚ ਆਏ ਉਹਨੂੰ ਸਭ ਯਾਦ ਨੇ। ਮੈਨੂੰ ਤੁਹਾਡੀਆਂ ਅਰਦਾਸਾਂ ਭੁੱਲ ਸਕਦੀਆਂ ਨੇ, ਪਰ ਜਿਹਦੇ ਚਰਨਾਂ ਵਿੱਚ ਆਏ ਆ ਨਾ, ਉਹਨੂੰ ਸਭ ਦੀਆਂ ਅਰਦਾਸਾਂ ਪਤਾ ਨੇ, ਸਭ ਦੀਆਂ, ਇੱਕ ਦੇ ਅੰਦਰਲੀ ਉਹ ਜਾਣਦਾ ਹੈ, ਇੱਕ ਦੇ। ਤੇ ਸ਼ਰਧਾ ਭਾਵਨਾ ਨਾਲ ਤੁਸੀਂ ਬੈਠੇ ਹੋ। ਆਓ ਵਧਾਈਆਂ ਦਾ ਸ਼ਬਦ ਪੜ੍ਹ ਕੇ ਸਮਾਪਤੀ। 20 ਤਰੀਕ ਕੌਲਸਰ ਸਾਹਿਬ ਮਹੀਨਾਵਾਰੀ ਸਮਾਗਮ ਹੁੰਦਾ ਹੈ, ਰਾਤੀ 8 ਤੋਂ 10। ਹਰ 20 ਤਰੀਕ ਨੂੰ ਮਾਤਾ ਕੌਲਾਂ ਜੀ ਦਾ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਦੇ ਨਾਲ ਉੱਥੇ ਦਰਸ਼ਨ ਦੇਣਾ। 27 ਤਰੀਕ ਨੂੰ ਚੁਪਹਿਰਾ ਆ ਰਿਹਾ, ਤੁਹਾਨੂੰ ਪਤਾ ਹੀ ਹੈ, ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਪਰਿਵਾਰਕ ਮੈਂਬਰ ਅਸੀਂ ਹਰ ਮਹੀਨੇ ਇਕੱਠੇ ਹੁੰਨੇ ਆ ਤੇ ਸਭ ਨੇ ਦਰਸ਼ਨ ਦੇਣੇ ਨੇ। ਜਿੰਨੇ ਤੁਸੀਂ ਆਏ ਪਹੁੰਚੇ ਹੋ, ਦੋਆਂ ਪੰਜਾਂ ਨੂੰ ਹੋਰ ਨਾਲ ਲੈ ਕੇ ਆਇਓ। 27 ਤਰੀਕ ਨੂੰ ਚੁਪਹਿਰੇ ਤੇ ਆਪ ਬਾਬਾ ਦੀਪ ਸਿੰਘ ਜੀ, ਜਿਵੇਂ ਹੁਣ ਮਹਿਸੂਸ ਹੋ ਰਿਹਾ ਨਾ, ਫੀਲਿੰਗ ਆ ਰਹੀ ਹੈ ਨਾ, ਸੱਚੀ ਦੱਸਿਓ ਆ ਰਹੀ ਹੈ ਕਿ ਨਹੀਂ ਆ ਰਹੀ? ਸੱਚ ਦੱਸੋ, ਆ ਰਹੀ ਕਿ ਨਹੀਂ? ਉੱਚੀ ਬੋਲੋ, ਆ ਰਹੀ ਹੈ ਕਿ ਨਹੀਂ? ਆ ਰਹੀ ਹੈ ਨਾ ਫੀਲਿੰਗ ਕਿ ਕੋਈ ਬੈਠਾ ਹੈ, ਕੋਈ ਸ਼ਕਤੀ ਨੇ ਭਾਇਆ ਹੋਇਆ। ਬਸ ਇਹੋ ਹੀ ਫੀਲਿੰਗ, ਇਹੋ ਹੀ ਸ਼ਕਤੀ, ਇਹੋ ਹੀ ਕਿਰਪਾ 27 ਨੂੰ ਵੀ ਵਰਤਦੀ ਹੈ। ਇਉਂ ਮਹਿਸੂਸ ਹੁੰਦਾ ਜਿਵੇਂ ਬਾਬਾ ਦੀਪ ਸਿੰਘ ਆਪ ਬੈਠੇ ਨੇ, ਤੇ ਜਿਹੜਾ ਵੀ ਆ ਕੇ ਝੁਕਦਾ ਹੈ ਨਾ, ਇਦਾਂ ਲੱਗਦਾ ਬਾਬਾ ਜੀ ਹਰੇਕ ਦੇ ਨਾ ਮਾੜੇ ਕਰਮਾਂ ਦੇ ਚਿੱਠੇ ਪਾੜੀ ਜਾਂਦੇ ਨੇ। ਆ ਪੁੱਤਰਾ ਤੂੰ ਆ ਗਿਆ, ਆ ਤੇਰਾ ਆ ਮਾੜਾ ਕਰਮ ਪਾੜਦਾ ਹੀ, ਆ ਚਿੱਠਾ ਪਾੜਦਾ ਹੀ ਤੇਰਾ। ਤੇ ਇਹ ਪੂਰੀਆਂ ਖੁਸ਼ੀਆਂ ਲੈਣ ਦੇ ਦਿਨ ਹੁੰਦੇ ਨੇ, ਸਭ ਨੇ ਹਾਜ਼ਰੀਆਂ ਭਰਨੀਆਂ। ਆਓ ਵਧਾਈਆਂ ਦਾ ਸ਼ਬਦ ਪੜੋ ਪਿਆਰ ਨਾਲ। ਵਧਾਈਆਂ ਵਧਾਈਆਂ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ।
सतगुरु डिठा राम राजे। जिन मेरा सतगुरु डिठा राम राजे। बधाइयाँ 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 गुर सिखा मन बधाइयाँ। बधाइयाँ 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 गुर सिखा गुरु रामदास जी सारे आपको नहीं धन बाबा। कोई कर गल सुनावे हर नाम की। कोई कर गल सुनावे हर नाम की। सोल के गुर सिखा मन मिठा। हर दर के गुर सिख पहनाइए। हर दर के गुर सिख पहनाइए। जिन्ना मेरा सतगुर तोठा। अखीरली लाइन पढ़ो पंक्ति अखीरली। जन नानक हर हर होया। जन नानक हर हर होया। हर हर मन उठा। बधाइयाँ 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 गुर सिखा मन बधाइयाँ। गज के बधाइयाँ 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 गुर सिखा मन बधाइयाँ। गुर सिखा मन बधाइयाँ। गुर सिखा मन बधाइयाँ। सत श्री अकाल। सारियां संगतां नूं खालसा पंथ। अच्छा संगतां वालों हुक्म आ रहे कहंदे थोड़ा जिहा समा होर ते लाओ। पर मेरी बेनती मेरी एक कमजोरी इस समय दे विच रहना। पौने 3 किहा सी पूरे पौने 3 होए जे ते गुरु किरपा करे जेड़े तुहाडे हुक्म ने वो चुपहरे ते मन लांगे। बाकी सारियां संगतां नूं खालसा पंथ दे साजना दिवस दियां बहुत 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 ਵਧਾਈਆਂ। सारी संगत अरदास करके जाओ। जो जो इत्थे सेवावां दे कारज चल रहे स्कूल हस्पताल सब नूं पता है। रोज तुसीं सुणदे हो नवीं जगह दा भी जिहड़ा तीसरा यूनिट बापू जी ने बख्शिया बटाला रोड तकरीबन 4.5 एकड़ जगह 80 लाख आपां देता। 4 करोड़ देना जी पेंडिंग है। वो रजिस्ट्री होनी है ते समा उन्होंने दिता होया सानू 6-7 महीने का। महाराज जी की मेहर नाल कब्जा इसे महीने मिल जाएगा। उत्थे भी स्कूल हस्पताल ये सारे कारज बाबे नानक की रसोई 2 चीज़ों को लैके चल रहे हैं। एजुकेशन नूं ते सेहत नूं 2 चीज़ां संभाल लो
ਇਹ ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਹੋਣ ਟੌਪ ਕਲਾਸ ਉਚੇਰੀਆਂ, ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਇਹ ਸਕੂਲ ਹਸਪਤਾਲ ਬਾਬੇ ਦੀ ਰਸੋਈ ਉੱਥੇ ਵੀ ਬਣਨੀ। 2500 ਰੁਪਏ ਇੱਕ ਗੱਜ ਦੀ ਸੇਵਾ ਕੋਈ ਪ੍ਰੇਮੀ ਕਰਨਾ ਚਾਹਵੇ 1 2 5 10 ਗੱਜ ਦੀ ਸੇਵਾ ਤੁਸੀਂ ਕਰ ਸਕਦੇ ਹੋ। ਬਾਕੀ 25 ਤਰੀਕ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਜੋ ਇਨਾਮ ਵੰਡ ਸਮਾਗਮ, ਲਿਖਣ ਭਗਤੀ ਸਮਾਗਮ ਹੋਇਆ ਸੀ, ਉਹਦਾ ਇਨਾਮ ਵੰਡ ਸਮਾਗਮ ਰੱਖਿਆ ਹੋਇਆ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ, ਜਿਹਦੇ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਣੇ ਜਿਨ੍ਹਾਂ ਨੇ ਉਹ ਲਿਖਣ ਭਗਤੀ ਸਮਾਗਮ ਦੇ ਵਿੱਚ ਜੋ ਭਾਗ ਲਿਆ ਸੀ। 8 ਤੋਂ 11 ਵਜੇ ਤੱਕ 25 ਤਰੀਕ ਨੂੰ ਉਹ ਸਮਾਗਮ ਹੋਣਾ ਹੈ। ਪੀਟੀਸੀ ਸਿਮਰਨ ਤੇ ਲਾਈਵ ਵੀ ਆਏਗਾ ਪ੍ਰੋਗਰਾਮ, ਹੋਰ ਵੀ ਚੈਨਲਾਂ ਤੇ ਜਿਹੜੇ ਪਹੁੰਚ ਸਕੋ ਪਹੁੰਚ ਵੀ ਜਾਇਓ, ਤੇ ਜਿਹੜੇ ਪਹੁੰਚ ਸਕੋ ਪਹੁੰਚ ਜਿਓ, ਤੇ ਘਰਾਂ 'ਚ ਬਹਿ ਕੇ ਆਨੰਦ ਮਾਣ ਲਿਓ। ਦੋਵੇਂ ਆਪਾਂ, ਮੈਂ ਇਹ ਨਹੀਂ ਕਹਿ ਰਿਹਾ ਜ਼ਰੂਰ ਪਹੁੰਚਿਓ, ਜਿਹੜੇ ਪਹੁੰਚ ਸਕੋ ਪਹੁੰਚ ਜਿਓ, ਨਹੀਂ ਤੇ ਘਰਾਂ 'ਚ ਬਹਿ ਕੇ ਆਨੰਦ ਮਾਣਿਓ। 25 ਤਰੀਕ ਦਾ ਸਮਾਗਮ ਹੈ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।